ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी प्रोग्राम सचो सच विच बहुत शुक्रिया जी डॉक्टर साहब। अज 27 फरवरी 2023 16 फग्गन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਅੱਜ ਮੰਡੇ ਦਾ ਦਿਨ ਹੈ। ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਔਰ ਜਿਹੜੇ ਕਰੰਟ ਇਸ਼ੂ ਦੇ ਹਵਾਲੇ ਨਾਲ ਅਤੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਛੋਟੇ ਵੀਰ ਹਰਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅੱਜ ਸਾਨੂੰ ਮੀਡੀਆ ਦੀ ਸਖਤ ਲੋੜ ਹੈ ਜੋ ਸਾਡਾ ਪੱਖ ਦੁਨੀਆ ਸਾਹਮਣੇ ਰੱਖ ਸਕੇ ਅਤੇ ਸਿੱਖਾਂ ਖਿਲਾਫ ਝੂਠੇ ਪ੍ਰੋਪੇਗੈਂਡੇ ਦਾ ਜਵਾਬ ਦੇਵੇ। ਸੋ ਟੀਵੀ 84 ਨੇ ਇਸ ਕਾਰਜ ਨੂੰ ਬਾਖੂਬੀ ਨਿਭਾਇਆ ਹੈ ਪਰ ਹੁਣ ਆਪਣਾ ਦਾਇਰਾ ਹੋਰ ਵਧਾਉਣ ਦੀ ਲੋੜ ਹੈ। ਇਸ ਲਈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਦਸਵੰਧ ਜ਼ਰੂਰ ਕੱਢੋ ਅਤੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਕੌਮੀ ਘਰ ਖਾਲਸਾ ਲਈ ਲਾਮਬੰਦੀ ਕਰਨ ਵਾਲੇ ਮੀਡੀਆ ਅਦਾਰਿਆਂ ਦੀ ਸਾਡੇ ਕੋਲ ਘਾਟ ਹੈ। ਸੋ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਨਿਊਯਾਰਕ ਦੇ ਵਿੱਚ ਹੋਈ ਜਿਹੜੀ ਕਾਰ ਰੈਲੀ ਉਸ ਦੇ ਹਵਾਲੇ ਨਾਲ ਕਿ ਬੀਤੇ ਕੱਲ ਨਿਊਯਾਰਕ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਵੱਲੋਂ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਵਿੱਚ ਜਿਹੜੀ ਹੈ ਜ਼ੋਰਦਾਰ ਕਾਰ ਜਿਹੜੀ ਰੈਲੀ ਹੈ ਉਹ ਕੱਢੀ ਗਈ। ਸੋ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਾਰਾਂ ਨੇ ਖਾਲਿਸਤਾਨੀ ਝੰਡਿਆਂ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸ਼ਮੂਲੀਅਤ ਕੀਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਿੰਦਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਔਰ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਲੋੜ ਹੈ ਮੀਡੀਆ ਦੇ ਵਿੱਚ ਆਪਣਾ ਨੈਰੇਟਿਵ ਦੇਣ ਦੀ ਜਾਂ ਨੈਰੇਟਿਵ ਨੂੰ ਅੱਗੇ ਵਧਾਉਣ ਦੀ ਜੀ ਮੈਂ ਸਮਝਦਾ ਕਿ ਬੀਤੇ ਕੁਝ ਦਿਨਾਂ ਦੀਆਂ ਘਟਨਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਲਾਈਨ ਖਿੱਚੀ ਜਾਂਦੀ ਹੈ ਸਿੱਖ ਹਿੱਤਾਂ ਦੀ ਔਰ ਭਾਰਤੀ ਹਕੂਮਤ ਔਰ ਉਹਨਾਂ ਦੇ ਨੈਰੇਟਿਵ ਦੀ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਸਿੱਖ ਕਹਿਣ ਵਾਲੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਔਰ ਯੂਟਿਊਬਰ ਔਰ ਉੱਥੇ ਬੈਠੇ ਜਿੰਨੇ ਚੈਨਲ ਔਰ ਈਵਨ ਉਹਨਾਂ ਦੇ ਅਖੌਤੀ ਐਕਸਪਰਟ ਉਹ ਕਿਵੇਂ ਐਂਟਾਈ ਸਿੱਖ ਫੋਰਸਿਸ ਦੇ ਹੱਥਾਂ 'ਚ ਖੇਡਦੇ ਨੇ। ਅਜਨਾਲੇ ਦੀ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜੋ ਮੀਡੀਆ ਦਾ ਰੋਲ 80ਵਿਆਂ ਦੇ ਵਿੱਚ ਸੀ ਉਦੋਂ ਤਾਂ ਹੈ ਹੀ ਸਰਕਾਰੀ ਸੀ ਪਰ ਅੱਜ ਜਿਹੜਾ ਪ੍ਰਾਈਵੇਟ ਮੀਡੀਆ ਵੀ ਹੈ ਔਰ ਜਿਹੜਾ ਈਵਨ ਜਿਵੇਂ ਅਸੀਂ ਜ਼ਿਕਰ ਕੀਤਾ ਪਿਛਲੇ ਦਿਨਾਂ 'ਚ ਡਿਸਇਨਫੋ ਲੈਬ ਨੇ ਫਰਦਰ ਜਿਹੜਾ ਹੈ ਉਹ ਇਸ ਗੱਲ ਨੂੰ ਬ੍ਰੇਕ ਡਾਊਨ ਕੀਤਾ ਕਿ ਕਿਵੇਂ ਈਵਨ ANI ਵਰਗੀ ਨਿਊਜ਼ ਏਜੰਸੀ ਦੇ ਵਿੱਚ ਵੀ 49% ਸ਼ੇਅਰ ਰਾਇਟਰ ਨਿਊਜ਼ ਏਜੰਸੀ ਦੇ। ਸੋ ਜ਼ਾਹਰ ਹੈ ਵੀ ਇਕੱਲਾ ਉੱਥੇ ਹੀ ਨਹੀਂ
ਉਹਨਾਂ ਦੀਆਂ ਸਟੋਰੀਜ਼ ਜਿਹੜੀਆਂ ANI ਰਾਹੀਂ ਬਾਹਰ ਨਿਕਲੀਆਂ ਜਾਂ ਨਿਕਲਦੀਆਂ ਨੇ। ਔਰ ਜੇ ਤੁਸੀਂ ਜਿਹੜੇ ਪੰਜਾਬੀ ਮੀਡੀਆ ਨੂੰ, ਜਿਹਨੂੰ ਕਿ ਬਹੁਤਿਆਂ ਨੇ ਸਿਰ ਤੇ ਚੁੱਕਿਆ, ਖਾਸ ਤੌਰ ਤੇ ਯੂਟਿਊਬਰਸ ਨੂੰ, ਕਿਸਾਨ ਮੋਰਚੇ ਦੇ ਦੌਰਾਨ, ਕਿਉਂਕਿ ਕਿਸਾਨ ਮੋਰਚੇ ਵੇਲੇ ਵੀ 13 ਮਹੀਨੇ ਨੈਸ਼ਨਲ ਮੀਡੀਆ ਵੱਲੋਂ, ਜੋ ਸੋ ਕਾਲਡ ਨੈਸ਼ਨਲ ਮੀਡੀਆ, ਉਹਨਾਂ ਵੱਲੋਂ ਤਾਂ ਬਲੈਕਆਊਟ ਕੀਤਾ ਜਾਂਦਾ ਸੀ ਉਹਨਾਂ ਸਭ ਦਾ। ਲੇਕਿਨ ਉਸ ਪੀਰੀਅਡ ਦੇ ਵਿੱਚ ਯੂਟਿਊਬਰ ਵੀ ਨਿਕਲੇ ਔਰ ਉਹਨਾਂ ਨੇ ਆਪਣੀ ਜਿਹੜੀ ਹੈ ਇੱਕ ਅੱਧੀ ਪਬਲੀਕੇਸ਼ਨ ਵੀ ਕੱਢੀ, ਔਰ ਉਹੀ ਇੱਕ ਸੋਰਸ ਸੀ। ਕਿਉਂਕਿ ਉਹ ਸੋਰਸ ਜਦੋਂ ਤੱਕ ਇੱਕ ਅੱਧੇ ਤੇ ਬੈਨ ਵੀ ਹੋ ਜਾਂਦਾ ਸੀ, ਹੋਰ ਚੈਨਲਸ ਰਾਹੀਂ ਜਿਹੜੀਆਂ ਪੰਥਕ ਗੱਲ ਸੀ ਸਿੱਖਾਂ ਤੱਕ ਪਹੁੰਚ ਜਾਂਦੀ ਸੀ। ਇਹੀ ਕਾਰਨ ਹੈ ਕਿ ਡਾਇਸਪੋਰਾ ਦੇ ਵਿੱਚ ਇਸ ਗੱਲ ਦੀ ਚਰਚਾ ਰਹੀ ਔਰ ਮੈਕਸਿਮਮ ਸਪੋਰਟ ਜਿਹੜੀ ਹੈ ਉਹ ਡਾਇਸਪੋਰਾ ਚੋਂ ਆਈ। ਪਰ ਹੁਣ ਅਜਨਾਲੇ ਦੀ ਘਟਨਾ ਔਰ ਇਹ ਸਾਰੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਧਾਰਮਿਕ ਤੌਰ ਦੇ ਉੱਤੇ ਰੋਹ ਰੀਤ ਕਿ ਜੀ ਮਰਿਆਦਾ ਭੰਗ ਹੋਈ ਕਿ ਨਹੀਂ ਹੋਈ, ਕਿਸ ਕਿਸਮ ਦੇ ਕਿਹੜਾ ਛੱਪੜ ਹੈ ਪੰਜਾਬ ਦਾ ਜਿਹਦੇ ਚੋਂ ਡੱਡੂ ਬਾਹਰ ਨਹੀਂ ਨਿਕਲੇ, ਜਿਨ੍ਹਾਂ ਨੇ ਟਰੈਂ ਨਾ ਕੀਤਾ ਹੋਵੇ। ਔਰ ਉੱਥੇ ਇੱਕ ਦੋ ਨੂੰ ਛੱਡ ਕੇ ਉਹ ਵੀ ਬੜਾ ਇਫ ਐਂਡ ਬਟ ਲਾ ਕੇ ਉਹ ਡਿਫੈਂਡ ਕਰਨ ਤੇ ਆਏ। ਅਦਰਵਾਈਜ਼ ਇਵੇਂ ਲੱਗਦਾ ਹੈ ਵੀ ਚਾਰ ਚਫੇਰਿਓਂ ਜਿਹੜਾ ਹੈ ਉਹ ਗੋਲੀਆਂ ਦੀ ਵਿਛਾੜ ਹੋ ਰਹੀ ਹੈ, ਦੂਸ਼ਰਾਂ ਦੀ ਵਿਛਾੜ ਹੋ ਰਹੀ ਹੈ, ਔਰ ਉਹੀ ਗੱਲ ਸੱਚ ਸਾਬਤ ਹੋ ਰਹੀ ਹੈ ਕਿ ਜੀ ਮੈਂ ਇਕੱਲਾ ਹੈ ਤੇ ਮੇਰੇ ਮਗਰ ਬਹੁਤ ਸ਼ਿਕਾਰੀ ਨੇ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਘਟਨਾ ਉਹੀ ਹੈ, ਉਸ ਦਾ ਇੱਕ ਤੁਸੀਂ ਡਿਫਰੈਂਟ ਨੈਰੇਟਿਵ ਵੀ ਸਿਰਜ ਸਕਦੇ ਸੀ ਜਾਂ ਸਿਰਜ ਸਕਦੇ ਹੋ, ਔਰ ਜਿਹੜਾ ਬਣਦਾ ਹੈ। ਲੇਕਿਨ ਕਿਉਂਕਿ ਵਨ ਸਾਈਡਡ ਉਹਨਾਂ ਨੂੰ ਏਜੰਸੀਆਂ ਨੇ ਤਾਂ ਉਹੀ ਨੈਰੇਟਿਵ ਦੇਣਾ ਜੋ ਉਹਨਾਂ ਨੂੰ ਸੂਟ ਕਰਦਾ ਹੈ, ਉਹੀ ਬਰਤਾਂਤ ਸਿਰਜਣੇ। ਸੋ ਅਸੀਂ ਜ਼ਿਕਰ ਕਰਾਂਗੇ ਅੱਜ ਦੇ ਪ੍ਰੋਗਰਾਮ 'ਚ ਕਿ ਭਾਈ ਸਾਨੂੰ ਕਿਉਂ, ਜਦੋਂ ਔਰ ਵੀਰ ਹਰਿੰਦਰ ਸਿੰਘ ਜਦੋਂ ਕਹਿੰਦੇ ਨੇ ਕਿ ਭਾਈ ਇਹਨੂੰ ਹੋਰ ਵਧਾਉਣ ਦੀ ਲੋੜ ਹੈ ਜਿੱਥੇ ਕਿ ਅਸੀਂ ਆ ਕੇ ਖੜੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹਾਲਾਂਕਿ ਕਈ ਵਾਰ ਕੁਛ ਹਾਲਾਤਾਂ 'ਚ ਥੋੜ੍ਹੀ ਬਹੁਤ ਉਪਰਾਮਤਾ ਵੀ ਹੁੰਦੀ ਹੈ। ਇਹ ਨਹੀਂ ਹੈ ਕਿ ਵੀ ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦੇ ਪ੍ਰੋਜੈਕਟ ਨੂੰ ਲੈ ਕੇ ਤੁਰਦੇ ਹੋ ਫਿਰ ਬਹੁਤ ਕੁਛ ਸਹਿਣਾ ਪੈਂਦਾ ਹੈ, ਦੇਖਣਾ ਪੈਂਦਾ ਹੈ। ਸਾਧਨਾਂ ਦੀ ਜਿਹੜੀ ਘਾਟ ਹੈ ਉਹ ਤੁਹਾਨੂੰ ਸਟੈਪ ਬੈਕ ਵੀ ਕਈ ਵਾਰੀ ਕਰਨ ਲਈ ਕਹਿੰਦੇ ਆ ਕਿ ਭਾਈ ਅਸੀਂ ਇੱਥੇ ਤੱਕ ਹੀ ਆ ਕੇ ਖਲੋ ਜਾਈਏ। ਲੇਕਿਨ ਜਦੋਂ ਇਸ ਕਿਸਮ ਦਾ ਵਰਤਾਰਾ ਹੁੰਦਾ, ਔਰ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਫਰਾਈਡੇ ਦਾ ਪ੍ਰੋਗਰਾਮ ਵੀ ਕੀਤਾ, ਉਸ ਤੋਂ ਪਹਿਲੇ ਦੋ ਪ੍ਰੋਗਰਾਮ ਜਿਹਦੇ 'ਚ ਕਿ ਅਸੀਂ ਸਿੱਖ ਨੈਰੇਟਿਵ ਦਿੱਤਾ, ਔਰ ਉਹ ਜਿਹੜੇ ਸੈਗਮੈਂਟ ਵੀ ਨੇ ਆਲਮੋਸਟ ਵਾਇਰਲ ਵਾਂਗ ਸੀ, ਜਾਂ ਉਹਨਾਂ ਦੇ ਥਾਟ 'ਚੋਂ ਅੱਗੋਂ ਜਿਨ੍ਹਾਂ ਨੇ ਫਿਰ ਜਿਹੜੇ ਸਿੱਖ ਪੰਥ ਦੇ ਨਾਲ ਪ੍ਰੇਮ ਕਰਨ ਵਾਲੇ ਨੇ ਜਾਂ ਸਿੱਖ ਪੰਥ ਦੀ ਲਾਈਨ ਨੂੰ ਹੀ ਅੱਗੇ ਤੋਰਨ ਵਾਲੇ ਨੇ, ਉਹਨਾਂ 'ਚੋਂ ਆਈਡੀਆਜ਼ ਦੇਖੇ ਗਏ ਜਿਹੜੇ ਕਿ ਸੱਚੋ ਸੱਚ ਦੇ ਵਿੱਚ ਡਿਸਕਸ ਹੋਏ। ਸੋ ਇਹ ਗੱਲ ਸਾਨੂੰ ਹੌਸਲਾ ਦਿੰਦੀ ਹੈ ਕਿ ਭਾਈ ਇਹ ਜਿਹੜਾ ਸਾਡਾ ਇੱਥੇ ਕੀਤਾ ਥੋੜਾ ਬਹੁਤ ਐਫਰਟ ਹੈ ਉਹ ਮਲਟੀਪਲਾਈ ਹੁੰਦਾ ਹੈ। ਲੇਕਿਨ ਆਉਣ ਵਾਲੇ ਪੀਰੀਅਡ, ਜਿਵੇਂ ਪਿਛਲੇ ਪ੍ਰੋਗਰਾਮਾਂ 'ਚ ਵੀ ਮੈਂ ਕਿਹਾ ਕਿ ਭਾਈ ਇਹ ਸਾਰਾ ਨੂੰ ਜੋ ਅਸੀਂ ਆਲਾ ਦੁਆਲਾ ਦੇਖ ਰਹੇ ਹਾਂ, ਇੱਕ ਬੜਾ ਖਤਰਨਾਕ ਜਿਹੜਾ ਕਲਾਊਡਸ ਨੇ ਉਹ ਪੰਜਾਬ ਦੇ ਸਿਆਸੀ ਹੋਰਾਈਜ਼ਨ ਦੇ ਉੱਤੇ ਨਜ਼ਰ ਆ ਰਹੇ ਨੇ। ਏਜੰਸੀਆਂ ਦੀ ਗੰਦੀ ਖੇਡ ਜਿਹੜੀ ਹੈ ਉਸ ਦਾ ਫੋਰ ਪਲੇ ਤੁਹਾਨੂੰ ਨਜ਼ਰ ਆ ਰਿਹਾ ਹੈ। ਜਦੋਂ ਫੁੱਲ ਫਲੈਜਡ ਉਹ ਹੋਏਗਾ ਫਿਰ ਤਾਂ ਇਸ ਦੇ ਵਿੱਚ ਬਹੁਤ ਬਰਬਾਦੀ ਹੋਏਗੀ। ਲੇਕਿਨ ਮੈਂ ਇਸ ਨੂੰ ਅੱਗੇ ਨਾ ਤੋਰਾਂ, ਹਰਿੰਦਰ ਸਿੰਘ ਹੋਰਾਂ ਦਾ ਜਿਹੜਾ ਕੀ ਮੈਸੇਜ ਹੈ ਕਿ ਭਾਈ ਇਸ ਵੇਲੇ ਸਾਨੂੰ ਆਪਣੇ ਨੈਰੇਟਿਵ ਨੂੰ ਹੋਰ ਵੀ ਜ਼ੋਰਦਾਰ ਤਰੀਕੇ ਦੇ ਨਾਲ ਤੇ ਹੋਰ ਵੱਧ ਤੋਂ ਵੱਧ ਜਿਹੜੇ ਲੋਕ ਨੇ, ਇਕੱਲੇ ਸਿੱਖ ਸੰਗਤਾਂ ਤੱਕ ਹੀ ਨਹੀਂ, ਅੱਜ ਹੀ ਸਾਡੇ ਵੀਰ ਮਲਕ ਸਾਹਿਬ ਜਿਹੜੇ ਅਕਸਰ ਜਿਹੜਾ ਸਾਨੂੰ ਕੁਛ ਨਾ ਕੁਛ ਮਸ਼ਵਰਾ ਦਿੰਦੇ ਨੇ, ਚੰਗੀਆਂ ਗੱਲਾਂ ਜਿਹੜਾ ਉਹ ਖੁਦ ਉਹਨਾਂ ਨੇ 80ਵਿਆਂ ਦੇ ਦੌਰ 'ਚ ਇੱਥੇ ਜਿਹੜਾ ਹੈ ਉਹ ਅਖਬਾਰ ਵੀ ਕੱਢੀ ਔਰ ਹੋਰ ਵੀ ਬਹੁਤ ਸਾਰੇ ਤੌਰ ਤਰੀਕਿਆਂ ਨਾਲ ਉਹ ਮੈਨੂੰ ਕਹਿ ਰਹੇ ਸੀ ਕਿ ਜੀ ਬਹੁਤ ਚੰਗਾ ਕੰਮ ਹੈ TV 84 ਦਾ, ਤੁਸੀਂ ਰੋਜ਼ਾਨਾ ਐਫਰਟ ਕਰਕੇ ਬਹੁਤ ਕੁਛ ਨਵਾਂ ਦਿੰਦੇ ਹੋ, ਤੁਸੀਂ ਪਾਕਿਸਤਾਨੀ ਕਮਿਊਨਿਟੀ ਦੇ ਨਾਲ ਆਪਣੇ ਮੁਸਲਮਾਨ ਭਾਈਚਾਰੇ ਦੇ ਨਾਲ ਇੱਕ ਸਾਂਝ ਨੂੰ ਤੋਰਿਆ ਜਿਹੜਾ ਪਹਿਲਾਂ ਨਹੀਂ ਸੀ, ਬਹੁਤ ਵੱਡਾ ਕੰਮ ਹੈ। ਪਰ ਉਹਨਾਂ ਨੇ ਕਿਹਾ ਵੀ ਹੁਣ ਸਾਨੂੰ ਈਵਨ ਕੁਛ ਨਾ ਕੁਛ ਜਿਹੜਾ ਹੈ ਉਹ ਇੱਥੋਂ ਦੇ ਜਿਹੜੀ ਵੱਡੀ ਸੁਸਾਇਟੀ ਹੈ, ਜਿਹਨਾਂ ਨੂੰ ਅਸੀਂ ਅਮਰੀਕਨ ਸੁਸਾਇਟੀ ਜਾਂ ਇੱਥੋਂ ਦੇ ਲੋਕ ਕਹੀਏ, ਉਹਨਾਂ ਨੇ ਕਿਹਾ ਕਿਉਂਕਿ ਇੰਡੀਅਨ ਪ੍ਰੋਪੇਗੈਂਡਾ ਇਸ ਲੈਵਲ ਤੇ ਹੈ ਇੱਥੇ ਕਿ ਬਈ ਜੇ ਸਾਡਾ ਨੈਰੇਟਿਵ ਇਹਨਾਂ ਦੀ ਜ਼ਬਾਨ ਦੇ ਵਿੱਚ ਇਹਨਾਂ ਲੋਕਾਂ ਤੱਕ ਨਹੀਂ ਜਾਏਗਾ ਤੇ ਫਿਰ ਉਹੀ ਬਿਲੀਵ ਕੀਤਾ ਜਾਂਦਾ ਜੋ ਬਾਰ-ਬਾਰ ਜਿਸ ਨੂੰ ਬਲਾਸਟ ਕੀਤਾ ਜਾਂਦਾ, ਜਿਸ ਦੇ ਵਿੱਚ ਇਹ ਜਿਹੜੇ ਝੂਠ ਦੇ ਵਪਾਰੀ ਨੇ ਔਰ ਝੂਠੇ ਸਾਮ-ਦਾਮ ਦੰਡ ਭੇਦ ਜਿਨ੍ਹਾਂ ਨੇ ਘੜਿਆ ਉਹਨਾਂ ਦੇ ਨਾਲ ਫਿਰ ਟੱਕਰ ਸਾਡੀ ਔਖੀ ਹੋ ਜਾਏਗੀ। ਸੋ ਅਸੀਂ
ਵੀਰ ਹਰਿੰਦਰ ਸਿੰਘ ਦਾ ਸ਼ੁਕਰੀਆ ਸ਼ੁਕਰੀਆ ਅਦਾ ਅਦਾ ਕਰਦੇ ਹਾਂ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਭਾਈ ਸਾਨੂੰ ਜਿਹਨਾਂ ਦੇ ਕੋਲ ਵੀ ਰਿਸੋਰਸ ਨੇ ਫਾਈਨੈਂਸ਼ੀਅਲ ਹੈਲਪ ਵੀ ਕਰੋ। ਕੋਈ ਅਦਰਵਾਈਜ਼ ਵਲੰਟੀਅਰ ਕਰਦਾ ਹੈ ਆਪਣੀ ਸਰਵਿਸ, ਕਿਸੇ ਨਾ ਕਿਸੇ ਨੂੰ ਲੱਗਦਾ ਹੈ ਕਿ ਉਹਦੇ ਕੋਲ ਕੋਈ ਐਬਿਲਿਟੀ ਹੈ, ਉਹ ਕੋਈ ਰਿਸਰਚਰ ਦੇ ਤੌਰ ਤੇ ਚਾਹੁੰਦਾ ਹੈ ਮਦਦ ਕਰਨਾ ਕਿਸੇ ਹੋਰ ਲੈਵਲ ਦੇ ਉੱਤੇ ਐਜ਼ ਏ ਐਂਕਰ, ਕੋਈ ਜਿਹੜਾ ਹੈ ਉਹ ਵਲੰਟੈਰਲੀ ਆਪਣੀਆਂ ਸੇਵਾਵਾਂ ਦੇਣਾ ਚਾਹੁੰਦਾ ਹੈ। ਬਿਲਕੁਲ ਇੰਗਲਿਸ਼ ਤੇ ਰਹੀ ਜਿਵੇਂ ਸਾਡੀ ਕੋਸ਼ਿਸ਼ ਹੋਏਗੀ, ਕੁਝ ਕਾਰਨਾਂ ਕਰਕੇ ਅਸੀਂ ਥੋੜਾ ਡਿਲੇ ਕਰ ਰਹੇ ਹਾਂ, ਸੋ ਅਸੀਂ ਐਪਰੀਸ਼ੀਏਟ ਕਰਾਂਗੇ ਕਿਉਂਕਿ ਅਸੀਂ ਦੇਖਿਆ ਹੁਣ ਵੀ ਕਿ ਈਵਨ ਸਿੱਖਾਂ ਦਾ ਇੱਕ ਵੱਡਾ ਤਬਕਾ, ਦੇਖੋ ਇਹ ਇੱਕ ਹਿਊਮਨ ਨੇਚਰ ਹੈ। ਉਹ 3 ਠੱਗਾਂ ਦੀ ਕਹਾਣੀ ਅਕਸਰ ਸੁਣਾਈ ਜਾਂਦੀ ਹੈ ਕਿ ਕਿਸੇ ਬੰਦੇ ਨੇ ਲੇਲਾ ਖਰੀਦਿਆ ਔਰ ਲੈ ਕੇ ਜਾ ਰਿਹਾ ਸੀ ਔਰ 3 ਠੱਗ ਜਿਨ੍ਹਾਂ ਨੇ ਦੇਖਿਆ ਕਿ ਭਾਈ ਲੇਲਾ ਇਹਦੇ ਤੋਂ ਕਿਵੇਂ ਖੋਹਣਾ ਹੈ ਔਰ ਉਹ ਇੱਕ ਮੋੜ ਤੇ ਖਲੋ ਗਿਆ ਔਰ ਜਿਉਂ ਹੀ ਉਹਨੇ ਉਹ ਮੋੜ ਮੁੜਿਆ ਤਾਂ ਉਹਨੇ ਰੋਕ ਕੇ ਕਿਹਾ ਵੀ ਕੀ ਗੱਲ ਹੈ, ਤੂੰ ਕੁੱਤੇ ਨੂੰ ਚੁੱਕੀ ਜਾਂਦਾ ਤੇ ਉਹਨੇ ਕਿਹਾ ਜੀ ਤੁਹਾਨੂੰ ਨਜ਼ਰ ਨਹੀਂ ਆਉਂਦਾ ਇਹ ਤਾਂ ਲੇਲਾ ਹੈ, ਚੱਲ ਪਾਸੇ ਹੋ। ਫਿਰ ਤੁਰਿਆ ਰਿਹਾ, ਅਗਲੇ ਮੋੜ ਤੇ ਗਿਆ, ਅੱਗੇ ਇੱਕ ਹੋਰ ਠੱਗ ਜਿਹੜਾ ਹੈ ਆਪਣਾ ਖੜਾ ਹੈ ਭੇਸ ਬਦਲ ਕੇ ਤੇ ਉਹਨੂੰ ਕਹਿੰਦਾ ਵੀ ਕੀ ਗੱਲ ਹੈ, ਕੋਈ ਇਹ ਤਰ੍ਹਾਂ ਕੁੱਤਾ ਬਿਮਾਰ ਹੈ, ਕੋਈ ਇਸ ਲਈ ਉਹਨੂੰ ਚੁੱਕਿਆ, ਉਹਨੂੰ ਫੇਰ ਕਿਹਾ ਪਰ ਉਹਦੇ ਚ ਇੱਕ ਵਾਰੀ ਡੈਂਟ ਪੈ ਗਿਆ ਉਹਦੀ ਸੋਚ ਚ ਕਿ ਵੀ ਇਹ, ਤੇ ਜਦੋਂ ਤੀਸਰੇ ਨੇ ਕਿਹਾ ਤੇ ਉਹਨੂੰ ਲੱਗਾ ਵੀ ਮੇਰੀਆਂ ਹੀ ਨਜ਼ਰਾਂ 'ਚ ਇਹ ਤਾਂ ਕੋਈ ਛਲੇਡੇ ਵਾਲਾ ਕਰੈਕਟਰ ਹੈ, ਇਹ ਕੁਝ ਹੋਰ ਹੀ ਹੋ ਰਿਹਾ ਮੇਰੇ ਨਾਲ, ਕੋਈ ਨਾ ਕੋਈ ਇਹ ਕਿਸੇ ਨੇ ਕੁਝ ਕਰ ਦਿੱਤਾ ਹੈ, ਕੋਈ ਇਹ ਬਲਾ ਹੈ ਜਿਹੜੀ ਮੈਂ ਚੁੱਕ ਕੇ ਲਿਜਾ ਰਿਹਾ ਕਿ ਮੈਂ ਤਾਂ ਲੀਲਾ ਚੁੱਕਿਆ ਸੀ, ਇਹ ਕੁੱਤਾ ਬਣ ਗਿਆ। ਉਹਨੇ ਉਹ ਸੁੱਟਿਆ ਔਰ ਤੁਰ ਪਿਆ ਔਰ ਠੱਗ ਨੇ ਚੁੱਕ ਲਿਆ। ਸੋ ਹੁਣ ਇਹਦਾ ਜਿਹੜਾ ਇਸ ਦਾ ਮੋਰਲ ਹੈ ਸਟੋਰੀ ਦਾ ਉਹ ਇਹੀ ਹੈ ਕਿ ਜਦੋਂ ਕੋਈ ਗੱਲ ਬਾਰ-ਬਾਰ ਕਹੀ ਜਾਂਦੀ ਹੈ ਤਾਂ 3 ਵਾਰ ਕਹਿਣ ਤੇ ਜਿਹੜਾ ਉਹਦੇ ਹੱਥ ਜਿਹੜਾ ਉਹਨੇ ਖੁਦ ਖਰੀਦਿਆ ਔਰ ਨਜ਼ਰ ਆ ਰਿਹਾ ਲੈ ਲੈ ਉਹਨੂੰ ਕੁੱਤਾ ਲੱਗਣ ਲੱਗ ਗਿਆ। ਤੇ ਜਿਹੜਾ ਲੋਕਾਂ ਦਾ ਸਾਰਾ ਧਰਮਦਾਰ ਹੀ ਉਸ ਕਿਸਮ ਦੀ ਇਨਫੋਰਮੇਸ਼ਨ ਤੋਂ ਸਾਰਾ ਦਿਨ ਕਰਦੇ ਨੇ ਬੈਠ ਕੇ ਸੈੱਲ ਫੋਨਸ ਦੇ ਉੱਤੇ ਜਾਂ ਕੰਪਿਊਟਰਸ ਦੇ ਉੱਤੇ, ਉਹਨਾਂ ਦੇ ਸਾਹਮਣੇ ਜੇ ਹਰ ਸਟੋਰੀ ਆ ਰਹੀ ਹੈ ਵੀ ਸਟੋਰੀ ਇਹ ਜੀ ਆ ਗਿਆ ਘਟਨਾਕ੍ਰਮ ਹੈ, ਫਲਾਣੇ ਨੇ ਕਹਿਤਾ ਜੀ ਬੇਹੁਰਮਤੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ, ਫਲਾਣੇ ਨੇ ਕਿਹਾ ਕਿ ਜੀ ਇਹ ਹੈ ਉਹਨੇ ਪੈਦਾ ਕੀਤਾ ਫਲਾਣੀਆਂ, ਕਿਸੇ ਬਾਰੇ ਵੀ ਅਸੀਂ ਤਾਂ ਸੰਤ ਪਿੰਡਾਂ ਵਾਲਿਆਂ ਦਾ ਦੌਰ ਵੀ ਦੇਖਿਆ, ਕਿੰਨੀ ਪਾਕ ਸਾਫ਼ ਗੋ ਕਲੀਅਰ ਸ਼ਖਸੀਅਤ, ਪਰ ਕਿਵੇਂ ਉਹਨਾਂ ਨੂੰ ਵੀ ਇਸ ਕਿਸਮ ਦੇ ਪ੍ਰੋਪੇਗੈਂਡੇ ਦੇ ਥੱਲੇ ਹਕੂਮਤ ਤਾਂ ਕਰ ਰਹੀ ਸੀ, ਆਪਣੇ ਵੀ ਨਾਲ ਜਿਨ੍ਹਾਂ ਦੇ ਇੰਟਰਸਟ ਜਿਹੜੇ ਨੇ ਉਹ ਆਪਣੇ ਹਿੱਤ ਇਸ ਗੱਲ 'ਚ ਹੁੰਦੇ ਨੇ ਕਿ ਭਾਈ ਇਹ ਬੰਦਾ ਅੱਗੇ ਨਿਕਲ ਕੇ ਕੋਈ ਸਾਡੀ ਨਾ ਖੋਹ ਲੈ। ਕੋਈ ਅਕਾਲੀਆਂ ਨੂੰ ਤਾਂ ਸ਼੍ਰੋਮਣੀ ਕਮੇਟੀ ਦਾ ਹੀ ਫਿਕਰ ਰਹਿੰਦਾ ਜਾਂ ਆਪਣੇ ਅਹੁਦਿਆਂ ਦਾ ਰਹਿੰਦਾ। ਸੋ ਇਹੀ ਹਾਲਾਤ ਅੱਜ ਬਣੇ ਹੋਏ ਨੇ। ਜੇ ਕੋਈ ਸਚਿਆਰਤਾ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ, ਦੁਸ਼ਮਣ ਨਾਲ ਤਾਂ ਨਜਿੱਠਿਆ ਜਾ ਸਕਦਾ ਹੈ, ਦੁਸ਼ਮਣ ਤਾਂ ਦੁਸ਼ਮਣ ਹੈ, ਦੁਸ਼ਮਣ ਬਾਤ ਕਰੇ ਅਨਹੋਣੀ ਉਹਨਾਂ ਦੀ ਰਹਿਣੀ, ਪਰ ਸਭ ਤੋਂ ਪਹਿਲਾਂ ਦੁਸ਼ਮਣ ਦੀਆਂ ਹੀ ਦਲੀਲਾਂ ਨੂੰ ਆਪਣੇ ਲੈ ਕੇ ਜਿਵੇਂ ਦੌੜ ਰਹੇ ਨੇ ਉਵੇਂ ਇਹ ਲੱਗਦਾ। ਕੱਲ੍ਹ ਹੀ ਕਿਸੇ ਨਾਲ ਮੈਂ ਕਿਹਾ ਸੀ, ਮੈਂ ਕਿਹਾ ਜੀ ਇਵੇਂ ਲੱਗਦਾ ਵੀ ਚਲੋ ਅੱਗੇ ਜਿਹੜੇ ਗਲੀਆਂ ਦੇ ਕੁੱਤੇ ਤਾਂ ਭੌਂਕਦੇ ਹੀ ਨੇ, ਉਹਨਾਂ ਦੇ ਕਿਹੜੇ ਕਿਸੇ ਨੇ ਪਟਾ ਪਾਇਆ ਹੁੰਦਾ, ਉਹ ਤਾਂ ਸਟ੍ਰੇ ਡੌਗਸ ਨੇ, ਪਰ ਜਿੰਨੇ ਕੁੱਤੇ ਕਤੂਰੇ ਜਿੱਥੇ ਵੀ ਨੇ ਸਾਰਿਆਂ ਦੇ ਗਲੋਂ ਪਟਾ ਲਾ ਦਿੱਤਾ ਹੈ। ਸਭ ਜਿਹੜੇ ਨੇ ਲੱਗੇ ਹੋਏ ਨੇ ਬਾਊ ਮਾਊ ਕਰਨ, ਜਿਵੇਂ ਉਹ ਸਿੱਖ ਕੌਮ ਨੂੰ ਉਹਨਾਂ ਨੇ ਖਾ ਜਾਣਾ ਹੁੰਦਾ, ਤੁਸੀਂ ਹਰ ਪਾਸਿਓਂ ਦੇਖੋਗੇ। ਸੋ ਇਸ ਵੇਲੇ ਲੜਾਈ ਹੀ ਮੀਡੀਆ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਾਈਨਲ ਜਿਹੜੀ ਹੈ ਉਹ ਤਾਂ ਅਲਟੀਮੇਟਲੀ ਜੰਗ ਦੇ ਮੈਦਾਨ 'ਚ ਹੀ ਉਤਰਨ ਵਾਲੀ ਗੱਲ ਹੁੰਦੀ ਹੈ। ਲੇਕਿਨ ਇਸ ਪੀਰੀਅਡ ਦੇ ਵਿੱਚ ਜੇ ਲੋਕਾਂ ਦੇ ਵਿਊ ਪੁਆਇੰਟ ਨੂੰ, ਉਹਨਾਂ ਦੇ ਨਜ਼ਰੀਏ ਨੂੰ, ਉਹਨਾਂ ਦੇ ਪਰਸਪੈਕਟਿਵ ਨੂੰ ਬਦਲਣਾ, ਜਿਹੜੇ ਲੋਕ ਫੈਂਸ ਸਿਟਰ ਨੇ ਖਾਸ ਤੌਰ ਤੇ ਔਰ ਦੂਸਰੇ ਪ੍ਰਭਾਵ ਨੂੰ ਕਬੂਲਦੇ ਨੇ, ਤਾਂ ਫਿਰ ਸਾਨੂੰ ਆਪਣਾ ਮੀਡੀਆ ਜਿਹੜਾ ਪੂਰੀ ਤਰ੍ਹਾਂ ਸਟਰੋਂਗ ਕਰਨਾ ਹੋਏਗਾ। TV 84 ਉਹਦਾ ਇੱਕ ਹਿੱਸਾ ਹੈ, ਬਾਕੀ ਵੀ ਜਿਹੜੇ ਕੰਮ ਕਰਦੇ ਨੇ ਜਾਂ ਕਰਨ। ਪਰ ਜੇ ਹੁਣ ਗੱਲ ਕਰੀਏ ਕਿ ਭਾਈ ਨਿਊਯਾਰਕ ਕਾਰ ਰੈਲੀ ਦਾ ਤੁਸੀਂ ਜ਼ਿਕਰ ਕੀਤਾ, ਬਹੁਤ ਕਾਮਯਾਬ, ਸੈਂਕੜਿਆਂ ਦੀ ਗਿਣਤੀ 'ਚ 300 ਤੋਂ 400 ਤੱਕ ਗੱਡੀਆਂ, ਸੜਕਾਂ ਸਾਰੇ ਪਾਸੇ ਬਲੌਕ ਸੀ, ਐਕਸਪੈਕਟ ਵੀ ਨਹੀਂ ਸੀ, ਈਵਨ ਪ੍ਰਬੰਧਕਾਂ ਦਾ ਜਿਹੜੀ ਹੈ ਉਹ ਐਕਸਪੈਕਟੇਸ਼ਨ ਉਸ ਤੋਂ ਵੀ ਕਿਤੇ ਜ਼ਿਆਦਾ। ਲੇਕਿਨ ਇਹਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਮੈਂ ਇਸੇ ਕਾਰ ਰੈਲੀ ਦਾ, ਹਾਲਾਂਕਿ ਸਾਡੀ TV 84 ਦੀ ਟੀਮ ਨੇ ਬਹੁਤ ਮਿਹਨਤ ਦੇ ਨਾਲ ਉਸ ਨੂੰ ਰਿਕਾਰਡ, ਕਿਉਂਕਿ ਇੱਕ ਥਾਂ ਤੇ ਜੇ ਤੁਹਾਡਾ ਇਕੱਠ ਹੋਏ ਜਾਂ ਦੂਜਾ ਉਹਦੇ ਤਾਂ ਤੁਸੀਂ ਇੱਕ ਵਾਰ ਕੈਮਰੇ ਸੈੱਟ ਕਰ ਲਏ ਔਰ ਹੋ ਗਿਆ। ਹੁਣ ਜਦੋਂ ਤੁਸੀਂ 4-5 ਮੀਲ ਔਰ ਰੈੱਡ ਲਾਈਟਸ ਵੀ ਆ ਰਹੀਆਂ, ਗੱਡੀਆਂ ਅੱਗੇ ਰਹਿ ਗਈਆਂ, ਪਿੱਛੇ ਰਹਿ ਗਈਆਂ, ਅੱਗੇ ਨਗਾਰੇ ਦੀ ਚੋਟ ਦੇ ਨਾਲ ਸ਼ੁਰੂ ਹੋਇਆ,
ਪਿੱਛੇ ਕਿੰਨੀ ਲੰਬੀ ਲਾਈਨ ਹੈ। ਅਜੇ ਇੱਕ ਜਿਹੜਾ ਸਿਰਾ ਹੈ ਉਹ ਤੁਹਾਡੇ ਟਿਕਾਣੇ ਪਹੁੰਚ ਗਿਆ, ਦੂਸਰਾ ਜੇ ਤੁਰਿਆ ਹੀ ਨਹੀਂ, ਉਹ ਸਭ ਨੂੰ ਕਵਰ ਕਰਨਾ। ਸੋ ਮੈਂ ਬੇਟਾ ਇਸ਼ਪ੍ਰੀਤ ਸਿੰਘ ਉਹਦਾ ਥੈਂਕ ਯੂ ਦਾ ਕਰਦਾ ਕਿ ਉਸਨੇ ਪੂਰੀ ਮਿਹਨਤ ਦੇ ਨਾਲ ਉਹ ਸਾਰਿਆਂ ਨੂੰ ਕੈਮਰੇ ਦੇ ਵਿੱਚ ਕੈਪਚਰ ਕੀਤਾ ਹੈ, ਇਸ ਗੱਲ ਨੂੰ ਯਕੀਨੀ ਬਣਾਇਆ। ਫੌਰਨ ਉਹਦੀਆਂ ਸਮਾਲ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਜਾ ਰਹੀਆਂ ਸੀ ਉਹਨਾਂ ਨੂੰ ਕੀਤਾ, ਔਰ ਉਹ ਸਾਰੇ ਨੂੰ ਪ੍ਰੋਪਰਲੀ ਐਡਿਟ ਕਰਕੇ ਜਿਹੜਾ ਅੱਜ ਸਵੇਰੇ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਲੋਕਾਂ ਤੱਕ ਪਹੁੰਚਿਆ। ਬਹੁਤ ਸਾਰੇ ਉਹਦੇ ਤੇ ਮੈਸੇजेस ਵੀ ਨੇ। ਔਰ ਹੁਣ ਮੈਂ ਜਿਹੜੀ ਗੱਲ ਇਸ ਤੋਂ ਪਹਿਲਾਂ ਕਿ ਵੀ ਇਹ ਕਾਰ ਰੈਲੀ ਜਾਂਦਾ, ਕੱਲ ਸਵਾਏ TV 84 ਤੋਂ ਕੋਈ ਟੀਵੀ ਚੈਨਲ ਜਿਨ੍ਹਾਂ ਦੇ ਵਿੱਚ 6-7 ਤੋਂ ਪੰਜਾਬੀ ਪੈਕ ਵਾਲੇ, ਜਿਨ੍ਹਾਂ ਨੂੰ ਗੁਰਦੁਆਰਿਆਂ ਵਾਲੇ, ਜਿਨ੍ਹਾਂ ਨੂੰ ਧਨਾੜ ਸਿੱਖ ਬੜੀਆਂ ਬੜੀਆਂ ਐਡਾਂ ਦਿੰਦੇ ਨੇ, ਕੋਈ ਉੱਥੇ ਨਹੀਂ ਸੀ। ਦੇਖ ਲਓ, ਕਿਉਂਕਿ ਇਹ ਨੈਰੇਟਿਵ ਸੂਟ ਨਹੀਂ ਕਰਦਾ ਕਿਉਂਕਿ ਉਹਨਾਂ ਸਾਰਿਆਂ ਨੇ ਜਾ ਕੇ ਹਾਜ਼ਰੀਆਂ ਲਵਾਉਣੀਆਂ ਨੇ, ਉੱਥੋਂ ਵੀ ਜਿਹੜੇ ਨੇ ਗੱਫੇ ਲੈਣੇ ਨੇ, ਔਰ ਅਦਰਵਾਈਜ਼ ਵੀ ਬਣ ਕੇ ਰਹਿਣਾ ਜੀ ਅਸੀਂ ਤਾਂ ਬੜੇ ਜਿਹੜੇ ਆ ਦੇਸ਼ ਭਗਤ ਹੈ। ਔਰ ਇਹ ਗੱਲ ਕੱਲ ਪ੍ਰਬੰਧਕਾਂ ਨੇ ਬਿਗਨਿੰਗ ਚ ਵੀ ਟੁਵਰਡਸ ਦਾ ਐਂਡ ਵੀ ਬਾਰ-ਬਾਰ ਕਹੀ। ਈਵਨ ਭਾਈ ਬਲਾਕਾ ਸਿੰਘ ਜਿਹੜੇ ਸੈਕਟਰੀ ਨੇ ਰਿਚਮੰਡ ਹਿੱਲ ਦੇ, ਉਹਨਾਂ ਨੇ ਕਿਹਾ ਜੀ ਦੂਜੇ ਆਉਂਦੇ ਨਹੀਂ, ਜੇ ਆਉਣ ਵੀ ਉਹ ਕਹਿੰਦੇ ਜਦੋਂ ਮੈਂ ਬੋਲਣ ਲੱਗਦਾ ਬੰਦ ਕਰ ਦਿੰਦੇ। ਉਹਨਾਂ ਦਾ ਮਤਲਬ ਸੀ ਜਦੋਂ ਕੋਈ ਖਾਲਿਸਤਾਨ ਦੀ ਗੱਲ ਕਰਦਾ ਮਾਈਕ ਆਫ ਹੋ ਜਾਂਦਾ ਨੇ। ਸੋ ਜੇ ਸਾਰਿਆਂ ਨੂੰ ਲੱਗਦਾ ਹੈ ਕਿ TV 84 ਦਾ ਇੱਕ ਇਹ ਰੋਲ ਹੈ, ਫਿਰ ਮੈਂ ਸਮਝਦਾ ਵੀ ਖੁੱਲ ਕੇ ਮਦਦ ਤੇ ਆਓ। ਗੁਰਦੁਆਰਾ ਕਮੇਟੀਆਂ ਔਰ ਇੰਡੀਵਿਜੂਅਲਸ, ਉਹਨਾਂ ਨੂੰ ਨਿਊਯਾਰਕ 'ਚ ਆਪਣਾ ਹੀ ਇੰਨਾ ਕੁ ਪੋਟੈਂਸ਼ੀਅਲ ਹੈ ਕਿ ਸਾਨੂੰ ਕਿਸੇ ਹੋਰ ਪਾਸੇ ਸ਼ਾਇਦ ਦੇਖਣ ਦੀ ਲੋੜ ਵੀ ਨਾ ਪਏ। ਲੇਕਿਨ ਬਹੁਤ ਵਾਰੇ ਹੁੰਦਾ ਹੈ ਵੀ ਅਸੀਂ ਕਹਿ ਕੁਛ ਰਹੇ ਹੁੰਦੇ ਆ, ਪਰ ਹਕੀਕਤਨ ਕਿਸ ਦੇ ਕਿੱਥੇ ਕਿੱਥੇ ਜਿਹੜੇ ਨੇ ਉਹ ਇੰਟਰਸਟ ਜੁੜੇ ਹੋਏ ਨੇ, ਔਰ ਕਿਉਂ ਬਹੁਤ ਵਾਰ ਉਹਨਾਂ ਐਂਟਾਈ ਪੰਥ ਫੋਰਸਿਸ ਨੂੰ ਜਿਹੜਾ ਅਸੀਂ ਲਿਆ ਕੇ ਖੜਾ ਕਰਦੇ ਹਾਂ। ਔਰ ਇਹ ਇਕੱਲੀ ਸਾਡੇ ਅਮਰੀਕਾ ਦੀ ਜਾਂ ਕੈਨੇਡਾ ਦੀ ਕਹਾਣੀ ਨਹੀਂ ਹੈ। ਮੈਂ ਬਹੁਤ ਵਾਰ ਹੁਣ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਐਕਟੀਵਿਟੀ ਚੱਲ ਰਹੀ ਹੈ ਕਾਫੀ ਪਿਛਲੇ ਪੀਰੀਅਡ ਤੋਂ, ਜਦੋਂ ਤੋਂ ਖਾਲਿਸਤਾਨ ਰੈਫਰੈਂਡਮ ਜਿਹੜਾ ਉਸ ਦੀ ਸ਼ੁਰੂਆਤ ਹੋਈ ਮੈਲਬੌਰਨ ਤੋਂ, ਹੁਣ ਬ੍ਰਿਸਬੇਨ 'ਚ ਹੈ। ਔਰ ਉੱਥੇ ਵੀ ਜੋ ਕਮੇਟੀਆਂ ਦਾ ਜਾਂ ਜਿਸ ਕਿਸਮ ਦਾ ਜਥੇਬੰਦੀਆਂ ਦਾ ਰਵੱਈਆ ਨਜ਼ਰ ਆਉਂਦਾ ਹੈ, ਉਹਦੇ 'ਚ ਫਿਰ ਕੋਈ ਹੈਰਾਨੀ ਨਹੀਂ ਹੁੰਦੀ ਕਿ ਵੀ ਜਿਹੜੀ ਘੁਸਪੈਠ ਹੈ ਐਮਬੈਸੀਆਂ ਦੀ, ਸਿਸਟਮ ਦੀ, ਉਹ ਕਿਸ ਲੈਵਲ ਤੇ ਹੈ। ਔਰ ਹਰ ਥਾਂ ਜਿੱਥੇ ਸੱਚੇ ਸੁੱਚੇ ਸਿੱਖ ਨੇ ਜਿਹੜੇ ਪੰਥ ਨਾਲ ਜੁੜੇ ਹੋਏ, ਉਹ ਫਿਰ ਤੜਫਦੇ ਨੇ। ਉਹਨਾਂ ਨੂੰ ਲੱਗਦਾ ਵੀ ਇਹ ਇੰਨੇ ਸੋਹਣੇ ਸਰੂਪ ਵਾਲੇ, ਪੱਗਾਂ ਬੰਨੀਆਂ ਨੇ, ਬੜੀਆਂ ਬੜੀਆਂ ਸਿੱਖੀ ਦੀਆਂ ਗੱਲਾਂ ਕਰਦੇ ਨੇ, ਇਹ ਵੀ ਕਾਣ, ਇਹ ਵੀ ਕਾਣ, ਇਹ ਵੀ ਕਾਣ। ਤੇ ਮੈਂ ਕਿਹਾ ਚਲੋ ਕਾਣਿਆਂ ਦੇ ਵਿੱਚ ਜੇ ਇੱਕ ਦੋ ਅੱਖਾਂ ਵਾਲਾ ਹੋਇਆ, ਕੀਮਤ ਤਾਂ ਉਹਦੀ ਹੁੰਦੀ ਹੈ ਵੀ ਗੁਰੂ ਨੂੰ ਕਹੋ ਵੀ ਗੁਰੂ ਸਾਡੀਆਂ ਅੱਖਾਂ ਸਲਾਮਤ ਰੱਖੇ। ਇਹਨਾਂ ਕਾਣਿਆਂ ਨੂੰ ਤਾਂ ਹੁਣ ਕੀ ਕਰ ਸਕਦੇ ਹਾਂ ਅਸੀਂ, ਜਿਨ੍ਹਾਂ ਨੇ ਕਾਣੇ ਹੀ ਹੋਣਾ। ਹੁਣ ਇਹ ਇੱਕ ਪਾਰਟ ਬਹੁਤ ਇੰਪੋਰਟੈਂਟ ਹੈ ਦੇਖਣ ਵਾਲਾ ਕਿ ਭਾਈ ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਆਪਣਾ ਪੂਰਾ ਜਿਹੜੇ ਤਾਮ ਝਾਮ ਦੇ ਨਾਲ ਉਹ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੇ ਲੋਕ ਬੈਠੇ ਹੋਏ ਨੇ। ਕੁਛ ਆਪਣੇ ਵੀ ਜਿਨ੍ਹਾਂ ਦੇ ਨਾਲ ਹਾਲਾਂ ਹੁਣ ਕੀ ਕਹਾਂ ਮੈਂ ਲਫ਼ਜ਼ ਕਿ ਆਪਣਿਆਂ 'ਚ ਵੀ ਇੱਕ ਕਲਾਸ ਦਾ ਉਹ ਜ਼ਰੂਰ ਹੈ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਵੈਸੇ ਜਿਨ੍ਹਾਂ ਪ੍ਰਥਾਏ ਕਿਹਾ ਤਾਂ ਇਹੀ ਸੀ ਕਿ ਪੜ੍ਹ ਅੱਖਰ ਇਹੋ ਬੁੱਝੀ ਹੈ, ਮੂਰਖ ਹੈ ਨਾਲ ਨਾ ਰੁੱਝੀ ਹੈ। ਉਹਨਾਂ ਨੇ ਆਪਣੇ ਤੌਰ ਦੀ ਕੋਈ ਨਾ ਕੋਈ ਡਿਬੇਟ, ਉਹਨਾਂ ਦਾ ਜਿੱਥੇ ਇੱਕ ਗਰਾਰੀ ਫਸੀ ਹੁੰਦੀ ਆ ਉਹਨਾਂ ਨੇ ਉੱਥੇ ਉਹੀ ਗੱਲ ਕਰੀ ਜਾਣੀ। ਉਹਨਾਂ ਨੂੰ ਮਰਿਆਦਾ ਤੋਂ ਬਿਨਾਂ ਜਾਂ ਕਿਸੇ ਹੋਰ ਉਹਦੇ ਪਿੱਛੇ ਪੈ ਜਾ, ਉਹਦੇ ਪਾ ਜਾ। ਅੱਜ ਕੱਲ੍ਹ ਫੋਟੋਸ਼ਾਪ ਵੀ ਹੁੰਦੀ ਹੈ, ਕੁਛ ਨਾ ਕੁਛ ਪਾ ਕੇ ਉਹ ਵੀ ਕੰਮ ਵਧਾ ਦਿੰਦੇ ਨੇ। ਕਿਉਂਕਿ ਤੁਸੀਂ ਕੋਈ ਖਬਰ ਦੇਖਦੇ ਹੋ ਤੁਹਾਨੂੰ 2-3 ਵਾਰ ਚੈੱਕ ਕਰਨਾ ਪੈਂਦਾ ਡਿਫਰੈਂਟ ਸੋਰਸ ਤੋਂ ਵੀ ਠੀਕ ਵੀ ਹੈ ਕਿ ਨਹੀਂ। ਕਿਉਂਕਿ ਇਸ ਕਿਸਮ ਦੀ ਈਵਨ ਅੱਗੇ ਤਾਂ ਹੁੰਦਾ ਸੀ ਕਿ ਵੀ ਚਲੋ ਕਿਸੇ ਨੇ ਲਫ਼ਜ਼ ਕੋ ਗਲਤ ਲਿਖਿਆ, ਹੁਣ ਤਾਂ ਬਣੀ ਬਣਾਈ ਝੂਠੀ ਫੋਟੋ ਤਿਆਰ ਹੋ ਕੇ ਆ ਜਾਂਦੀ ਹੈ ਜਿਹਦੇ ਚੋਂ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰ ਕਿ ਵੀ ਇਹਦੇ 'ਚ ਕੀ ਹੈ। ਸੋ ਇੱਕ ਪਾਸਾ ਉਹ ਹੈ, ਔਰ ਦੂਸਰਾ ਪਾਸਾ ਜ਼ਾਹਰਾ ਤੌਰ ਦੇ ਉੱਤੇ ਜੋ ਪੰਜਾਬ ਦਾ ਘਟਨਾਕ੍ਰਮ ਹੈ, ਇੱਕੋ ਵੇਲੇ ਕਿੰਨਾ ਕੁਛ ਚੱਲ ਰਿਹਾ ਹੈ। ਬੇਸ਼ੱਕ ਜਦੋਂ ਅਜੇ ਇੱਕ ਘਟਨਾ ਦੇ ਉੱਤੇ ਫੋਕਸ ਬਣਨਾ ਸ਼ੁਰੂ ਹੁੰਦਾ ਹੈ ਔਰ ਸਿੱਖ ਕੌਮ ਉਸ ਵੱਲ ਤੁਰ ਰਹੀ ਹੁੰਦੀ ਹੈ, ਤੇ ਇੱਕਦਮ ਕੁਛ ਨਾ ਕੁਛ ਦੂਸਰੀ ਥਾਂ ਵਪਰਾ ਦਿੱਤਾ ਜਾਂਦਾ ਹੈ। ਹੁਣ ਜੇ ਕੌਮੀ ਰਿਹਾਈ ਮੋਰਚਾ ਜਾਂ ਕੌਮੀ ਇਨਸਾਫ ਮੋਰਚਾ ਜ਼ਾਹਰ ਹੈ, ਉਹਦੇ 'ਚ ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ, ਔਰ ਉਸ ਦੇ ਨਾਲ ਜੁੜਿਆ ਹੋਇਆ ਸ਼੍ਰੋਮਣੀ ਕਮੇਟੀ ਵੱਲੋਂ 300 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਛਪਵਾਈਆਂ ਗਈਆਂ, ਇਸ਼ੂ ਵੀ ਹੋਈਆਂ, ਕਿੱਥੇ ਗਏ ਉਹਦੇ ਪੈਸੇ। ਉਹ ਕਹਿੰਦੇ ਨੇ ਜੀ ਉਹ ਪੈਸਿਆਂ 'ਚ ਜਿਹੜੀ ਆ ਹੇਰਾ ਫੇਰੀ ਹੋਈ ਵੀ ਦਿੱਤੀਆਂ ਗਈਆਂ, ਲੇਕਿਨ ਜਿਹੜਾ ਉਸ ਦੇ ਪੈਸੇ ਖਜ਼ਾਨੇ 'ਚ ਨਹੀਂ ਜਮ੍ਹਾਂ ਕਰਾਏ ਗਏ।
ਪਰ ਉਸ ਦੇ ਉੱਤੇ ਕੋਈ ਕਲੀਅਰ ਅਪਰੋਚ ਨਹੀਂ ਹੈ ਕਿ ਭਾਈ ਤੁਸੀਂ ਦੱਸੋ ਕਿਹਨੂੰ ਕਿਹਨੂੰ ਦਿੱਤੀਆਂ ਔਰ ਉਹਨਾਂ ਦੀ ਘੱਟੋ ਘੱਟ ਲਿਸਟ, ਭਾਵੇਂ ਉਹਨਾਂ ਨੂੰ ਹੀ ਜਿਹਨਾਂ EMPLOYEES ਨੇ ਉਹ ਬੰਗਲਿੰਗ ਕੀਤੀ, ਉਹ EMPLOYEES ਨੂੰ ਤੁਸੀਂ ਸਸਪੈਂਡ ਕਰ ਦਿੱਤਾ ਹੋਏਗਾ ਉਹਨਾਂ ਦੇ ਖਾਤੇ ਪਾ ਕੇ। ਪਰ ਜਦੋਂ ਇਸ ਲੈਵਲ ਦਾ ਕੋਈ ਸਕੈਂਡਲ ਹੁੰਦਾ ਹੈ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਇਨਵੋਲਵਮੈਂਟ ਹੈ ਔਰ ਉਹਨਾਂ ਦੇ ਮਾਣ ਸਤਿਕਾਰ ਦੀ ਗੱਲ ਹੈ, ਔਰ ਭਾਈ ਹਿੰਮਤ ਸਿੰਘ ਹੋਰਾਂ ਨੇ ਜਦੋਂ ਇਹ ਕਾਰ ਰੈਲੀ ਸ਼ੁਰੂ ਹੋਈ ਉਹਨਾਂ ਨੇ ਠੀਕ ਅਲਫਾਜ਼ ਕਹੇ। ਉਹਨਾਂ ਨੇ ਕਿਹਾ ਕਿ ਦੇਖੋ, ਜਦੋਂ 3 ਖੇਤੀ ਕਾਨੂੰਨ ਬਣੇ ਸਾਡੇ ਲੋਕ ਨਿਕਲੇ ਬਾਹਰ, ਕਿਉਂਕਿ ਸਾਨੂੰ ਇਹ ਫਿਕਰ ਸੀ ਕਿ ਸਾਡੀਆਂ ਜ਼ਮੀਨਾਂ ਸਾਡੇ ਤੋਂ ਖੋਹੀਆਂ ਜਾਣਗੀਆਂ। ਉਹਨਾਂ ਨੇ ਕਿਹਾ ਪਰ ਹੁਣ ਜਦੋਂ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਤੋਂ ਆ ਕੇ ਅਸੀਂ ਜ਼ਮੀਨਾਂ ਮੰਗਦੇ ਹਾਂ, ਦੁੱਧ ਪੁੱਤ ਮੰਗਦੇ ਹਾਂ, ਹੋਰ ਸੁੱਖ ਮੰਗਦੇ ਹਾਂ, ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਉਸ ਨਾਲ ਜੁੜੇ ਹੋਏ ਮਸਲੇ ਦੇ ਸਾਹਮਣੇ ਅਸੀਂ ਘਰੀ ਬੈਠੇ ਹੋਏ ਹਾਂ, ਤੇ ਫਿਰ ਇਸ ਤੋਂ ਵੱਧ ਕੇ ਹੋਰ ਕੋਈ ਸ਼ਰਮਨਾਕ ਕਾਰਾ ਨਹੀਂ ਹੋ ਸਕਦਾ ਕਿ ਭਾਈ ਜ਼ਮੀਨਾਂ ਦਾ ਖੁਸਣਾ ਤਾਂ ਨਿੱਜੀ ਗੱਲ ਸੀ, ਉਹਦੇ ਲਈ ਤਾਂ ਅਸੀਂ ਨਿਕਲੇ ਜੀ। ਪਰ ਦੂਸਰੇ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਔਰ ਜ਼ਾਹਰ ਹੈ ਜਿਹੜੇ ਸਿੰਘ ਇਸ ਰਸਤੇ ਤੇ ਤੁਰੇ ਉਹਨਾਂ ਨੂੰ ਕੋਈ ਨਿੱਜੀ ਜ਼ਮੀਨਾਂ ਜਾਇਦਾਦਾਂ ਦਾ ਤਾਂ ਨਹੀਂ ਸੀ, ਉਹ ਕੌਮ ਦੀ ਅਜ਼ਮਤ ਦੇ ਲਈ, ਕੌਮ ਦੀ ਢੱਠੀ ਪੱਗ ਦੇ ਲਈ। ਔਰ ਬਿਲਕੁਲ ਜੇ ਤੁਸੀਂ ਉਸ ਬੇਅੰਤੇ ਬੁੱਚੜ ਦੀ ਗੱਲ ਦੇਖੋ ਔਰ ਜੇ ਉਸ ਦਾ ਨੂੰ ਸੌਦਾ ਨਾ ਲਾਇਆ ਜਾਂਦਾ ਤੇ ਉਹਨੇ 1992 ਤੋਂ 95 ਤੱਕ 2.5 ਸਾਲ ਦੇ ਪੀਰੀਅਡ 'ਚ ਆਲਮੋਸਟ 50,000 ਸਿੱਖ ਨੌਜਵਾਨ ਮਾਰ ਦਿੱਤੇ ਸੀ। ਅਜੇ ਉਹਦੇ 2.5 ਸਾਲ ਰਹਿੰਦੇ ਸੀ। 97 'ਚ ਜਾ ਕੇ ਫਿਰ ਚੋਣਾਂ ਦੁਬਾਰਾ ਹੋਣੀਆਂ ਸੀ ਔਰ 31 ਅਗਸਤ 1995 ਨੂੰ ਉਹ ਮਾਰਿਆ ਜਾਂਦਾ ਕਿ ਭਾਈ ਉਹਨੇ 50,000 ਹੋਰ ਮਾਰ ਦੇਣੇ ਸੀ। ਸੋ ਇਹ ਜਿਹੜੇ ਤੁਰੇ ਇਸ ਰਸਤੇ ਦੇ ਉੱਤੇ ਜਿਨ੍ਹਾਂ ਨੇ ਆਪਣਾ ਪਿੱਛਾ ਨਹੀਂ ਦੇਖਿਆ, ਆਪਣੇ ਮਾਪਿਓ ਨਹੀਂ ਦੇਖੇ, ਤੇ ਜੇ ਅੱਜ 30-30 ਸਾਲ 32-32 ਸਾਲ ਤੋਂ ਜੇਲ੍ਹਾਂ 'ਚ ਨੇ ਉਹ ਔਰ ਇਹ ਹੁੰਦਾ ਹੈ ਕਿ ਭਾਈ ਅਸੀਂ ਉਹਨਾਂ ਦੀ ਰਿਹਾਈ ਲਈ ਨਿਕਲਣਾ, ਫਿਰ ਸਾਨੂੰ ਐਫਰਟ ਕਰਨ ਦੀ ਲੋੜ ਹੈ। ਪਰ ਜਿਵੇਂ ਮੈਂ ਕਿਹਾ ਵੀ ਡਾਈਵਰਸ਼ਨ ਜਿਹੜੀ ਹੈ, ਜਿਹੜੇ ਟੈਕਟਿਕ ਹਕੂਮਤਾਂ ਇਸਤੇਮਾਲ ਕਰਦੀਆਂ, ਹੁਣ ਐਨ ਜਦੋਂ ਕਿ ਇੱਕ ਫੋਕਸ ਇਸ ਕੌਮੀ ਇਨਸਾਫ ਮੋਰਚੇ ਦੇ ਉੱਤੇ ਹੋ ਰਿਹਾ ਸੀ, ਪੁਲਿਸ ਨੇ ਜੋ ਘਟਨਾਕ੍ਰਮ ਕੀਤਾ ਕਿ ਇੱਕ ਝੂਠਾ ਖੜਾ ਕਰਕੇ ਬੰਦਾ ਉਸ ਤੋਂ ਜਿਹੜਾ ਉਹ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ ਖਿਲਾਫ FIR ਲਈ, ਫਿਰ ਬਿਨਾਂ ਪੜਤਾਲ ਕੀਤੇ ਜਿਹੜਾ ਉਹਨੂੰ ਚੁੱਕ ਲਿਆ ਇੱਕ ਨੂੰ, ਔਰ ਦੂਜਿਆਂ ਦੇ ਖਿਲਾਫ ਕਾਰਵਾਈ ਹੋਣੀ ਸੀ ਔਰ ਉਸ ਸਾਰੇ ਦਾ ਰਿਐਕਸ਼ਨ ਤਾਂ ਹੋਣਾ ਹੀ ਸੀ। ਹੁਣ ਉਸ ਸਾਰੇ ਦੇ ਥੱਲੇ ਉਹਦੇ ਨਾਲ ਫਿਰ ਕੁਝ ਹੋਰ ਜੁੜ ਗਿਆ ਔਰ ਉਹਦੇ ਤੇ ਸਾਰਾ ਫੋਕਸ ਤੁਸੀਂ ਦੇਖੋਗੇ ਕਿ ਪਿਛਲੇ ਦਿਨਾਂ ਦਾ ਕੌਮੀ ਜਿਹੜਾ ਇਹ ਇਨਸਾਫ ਲੈਣ ਦੇ ਲਈ ਸਾਡੀ ਲਾਈਨ ਹੈ, ਇਸ ਨੂੰ ਬੈਕ ਬਰਨਰ ਤੇ ਰੱਖਤਾ। ਔਰ ਫਿਰ ਕਿਉਂਕਿ ਜੋ ਅਜਨਾਲਾ 'ਚ ਘਟਨਾਕ੍ਰਮ ਵਾਪਰਿਆ ਉਹਨੂੰ ਨਾਲ ਇੱਧਰ ਜੋੜ ਦਿੱਤਾ ਗਿਆ ਜੀ। ਕੌਮੀ ਇਨਸਾਫ ਮੋਰਚੇ ਤੇ ਵੀ ਕੁਝ ਦਿਨ ਪਹਿਲਾਂ ਜਦੋਂ ਕਿ ਉਹ ਬੈਰੀਕੇਡ ਦੇ ਨੇੜੇ ਪਹੁੰਚੇ, ਪੁਲਿਸ ਦਾ ਵਰਤਾਰਾ ਇਸ ਕਿਸਮ ਦਾ ਸੀ ਔਰ ਇਹ ਵੀ ਆਇਆ ਕਿ ਜੀ ਪੁਲਿਸ ਦੇ ਆਪਣੇ ਹੀ ਬੰਦੇ ਜਿਹੜੇ ਉਹਨਾਂ ਨੇ ਪਿੱਛੇ ਇੱਕ ਕੰਧ ਦੇ ਓਲੇ ਖੜੇ, ਉਹਨਾਂ ਨੇ ਹੀ ਵੱਟੇ ਮਾਰੇ ਪੁਲਿਸ ਨੂੰ ਔਰ ਜ਼ਾਹਰਾ ਤੌਰ ਦੇ ਉੱਥੇ ਵੀ ਜਿਹੜੀ ਇਹ ਸਕਫਲ ਹੋਈ, ਜ਼ਖਮੀ ਹੋਏ ਪੁਲਿਸ ਵਾਲੇ ਵੀ, ਦੂਸਰੇ ਵੀ ਹੋਏ, ਉਹਨੂੰ ਵੀ ਨਾਲ ਜੋੜ ਦਿੱਤਾ ਗਿਆ ਔਰ ਇਸ ਸਾਰੇ ਨੂੰ ਬਣਾ ਦਿੱਤਾ ਗਿਆ ਜੀ ਅਰਾਜਕਤਾ ਕਿ ਕੋਈ ਉੱਥੇ ਕਾਨੂੰਨ ਦਾ ਰਾਜ ਨਹੀਂ ਹੈ, ਕੋਈ ਜਿਹੜਾ ਸਭ ਆਪ ਮੁਹਾਰਾਪਨ। ਸੋ ਇੱਕ ਪਾਸੇ ਇਹ ਪ੍ਰੈਸ਼ਰ ਬਿਲਡ ਕੇ ਜੀ ਹਕੂਮਤ ਜਿਹੜੀ ਆ ਫੇਲ ਹੋਈ ਜੀ, ਲਾ ਐਂਡ ਆਰਡਰ ਲਾਈਨ ਦੀ ਕੋਈ ਚੀਜ਼ ਨਹੀਂ ਹੈ, ਡਿਸਮਿਸ ਕਰੋ। ਦੂਸਰੇ ਪਾਸੇ ਆ ਦੇਖੋ ਜੀ ਇੱਕ ਹੋਰ ਪਿੰਡਾਂ ਵਾਲਾ ਆ ਗਿਆ, ਇੱਕ ਹੋਰ ਪੰਜਾਬ ਦੇ ਵਿੱਚ ਵਾਇਲੈਂਸ, ਔਰ ਇਹ ਦੇਖੋ ਜੀ ਸਿੱਖਾਂ ਨੂੰ ਫਿਰ ਸਬਕ ਸਿਖਾਉਣ ਦੀ ਲੋੜ ਹੈ ਔਰ ਇਹੀ ਪ੍ਰੋਪੇਗੈਂਡਾ ਹੈ ਸੋਸ਼ਲ ਮੀਡੀਆ ਦੇ ਉੱਤੇ ਔਰ ਭਾਰਤ ਦੇ ਸਾਰੇ ਨੈਸ਼ਨਲ ਚੈਨਲ, ਛੋਟੇ ਚੈਨਲ ਔਰ ਉਹ ਸਾਰੀਆਂ ਅੱਧਾ ਜਿਹੜਾ 15-15 ਸੈਕਿੰਡ ਰੋਕ ਕੇ ਉਹ ਪਿਕਚਰ ਚੱਲ ਰਹੀਆਂ ਨੇ, ਉਹ ਦੂਸਰਾ ਸਾਰਾ ਚੱਲ ਰਿਹਾ। ਹੁਣ ਇਹ ਹੈ ਜਦੋਂ ਏਜੰਸੀਆਂ ਦੇ, ਹੁਣ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਇਹ ਜਦੋਂ ਅਮਿਤ ਸ਼ਾਹ ਨੇ ਕਿਹਾ ਕਿ ਜੀ ਉਹਨੂੰ ਆਪਣੀ ANI ਦੀ ਉਸ ਰਿਪੋਰਟ ਤੋਂ ਪਿਛਵਾ ਰਿਹਾ ਕਿ ਜੀ ਖਾਲਿਸਤਾਨ ਦੀ ਗੱਲ ਇੱਥੇ ਤੇ ਉੱਥੇ, ਤੇ ਉਹ ਅੱਗੋਂ ਕਹਿ ਰਿਹਾ ਕਿ ਨਹੀਂ ਇਸਕੋ ਪਨਪਨੇ ਨਹੀਂ ਦੇਂਗੇ। ਹੁਣ ਤੁਸੀਂ ਬਹੁਤ ਵਾਰ ਇਹ ਜਿਹੜੇ ਨੇ ਬ੍ਰਾਹਮਣ ਬਾਣੀਆਂ ਕਲਿੱਕ, ਇਹਨਾਂ ਦੀ ਤੁਸੀਂ ਲੈਂਗੁਏਜ, ਬਾਡੀ ਲੈਂਗੁਏਜ ਦੇਖੋ ਤੇ ਤੁਹਾਨੂੰ ਪਤਾ ਤਾਂ ਲੱਗ ਨਹੀਂ ਰਿਹਾ ਹੁੰਦਾ ਵੀ ਇਹਨਾਂ ਦੇ ਅੰਦਰ ਕੀ ਚੱਲ ਰਿਹਾ। ਬਿਲਕੁਲ ਕੂਲ ਕਾਮ ਉਸ ਕਿਸਮ ਦੇ, ਕਿਉਂਕਿ ਸਾਜ਼ਿਸ਼ੀ ਲੋਕ ਨੇ, ਸਾਜ਼ਿਸ਼ੀ ਲੋਕ। ਅਸੀਂ ਤਾਂ ਇਮੋਸ਼ਨਲ ਲੋਕ ਹਾਂ, ਅਸੀਂ ਤਾਂ ਕਿਸੇ ਸਿਚੁਏਸ਼ਨ ਤੇ ਰਿਐਕਟ ਕਰਦੇ ਹਾਂ। ਲੇਕਿਨ ਉਸ ਸਾਰੇ ਨੂੰ ਜੇ ਤੁਸੀਂ ਗਵਰਨਰ ਪ੍ਰੋਤ ਦਾ ਜਿਹੜੀ ਸਟੇਟਮੈਂਟ ਸੀ ਕੁਝ ਦਿਨ ਪਹਿਲਾਂ ਕਿ ਭਾਈ ਉਸਕੋ ਕੁਚਲ ਦਿਆ ਜਾਏਗਾ, ਔਰ ਇਸ ਮਾਹੌਲ ਨੂੰ ਤੁਸੀਂ ਦੇਖੋਗੇ ਤਾਂ ਫਿਰ ਇਹ ਬਹੁਤ ਜ਼ਰੂਰੀ ਸੀ ਔਰ ਬਹੁਤ ਜ਼ਰੂਰੀ ਹੈ
ਕਿ ਅਸੀਂ ਜਿਹੜਾ ਇਹ ਕੌਮੀ ਇਨਸਾਫ ਮੋਰਚਾ ਜਿਹਨਾਂ ਮੁੱਦਿਆਂ ਨੂੰ ਲੈ ਕੇ ਜਿਸ ਦੇ ਵਿੱਚ 7 ਜਨਵਰੀ ਤੋਂ ਪੂਰੀ ਸ਼ਮੂਲੀਅਤ ਵੱਧਦੀ ਚਲੀ ਗਈ ਹੈ, ਉਸ ਸਾਰੇ ਨੂੰ ਵੀ ਨੈਗੇਟ ਕਰਨ ਦੇ ਲਈ ਈਵਨ ਆਪਣੇ ਸਰਕਲਸ ਦੇ ਵਿੱਚ ਮੈਨੂੰ ਹੈਰਾਨੀ ਹੋਈ। ਇੱਕ ਦੋ ਚੰਗੇ ਜਿਹੜੇ ਲੋਕ ਇਨਸਾਈਡਰ ਨੇ ਮੈਨੂੰ ਕਹਿੰਦੇ ਕਿ ਜੇ ਡਾਕਟਰ ਸਾਹਿਬ ਇਵੇਂ ਲੱਗਦਾ ਹੈ ਵੀ ਇਹਦੇ 'ਚ ਵੀ ਕਾਮਰੇਡ ਵੜ ਗਏ। ਮੈਂ ਕਿਹਾ ਅੱਛਾ। ਕਹਿੰਦੇ ਵੀ ਇਹ ਵੀ ਲੱਗਦਾ ਵੀ ਫਲਾਣੇ ਨੇ ਲਗਵਾਇਆ ਮੋਰਚਾ, ਇਹਦੇ 'ਚ ਇਹ ਬੰਦਾ ਵੀ ਗਲਤ ਹੈ, ਉਹ ਬੰਦਾ ਵੀ ਗਲਤ ਹੈ, ਇੱਧਰ ਵੀ ਗਲਤ ਹੈ, ਉੱਧਰ ਵੀ ਗਲਤ ਹੈ। ਮੈਂ ਕਿਹਾ ਜੀ ਠੀਕ ਹੈ, ਹੁਣ ਇਹਦੇ 'ਚ ਕੀ ਕਰਨਾ ਚਾਹੀਦਾ? ਕਹਿੰਦੇ ਜੀ ਨਹੀਂ ਕਰ ਤਾਂ ਸਾਨੂੰ ਹਮਾਇਤ ਤਾਂ ਕਰਨੀ ਚਾਹੀਦੀ ਹੈ। ਮੈਂ ਕਿਹਾ ਜੀ ਫਿਰ ਇਸੇ ਗੱਲ ਤੇ ਹੀ ਅਸੀਂ ਰਹੀਏ ਕਿ ਭਾਈ ਅਸੀਂ ਹਮਾਇਤ ਕਰਨੀ ਹੈ। ਬਾਕੀ ਜਿਹੜੇ ਰਨ ਕਰ ਰਹੇ ਨੇ ਜੇ ਜਗਤਾਰ ਸਿੰਘ ਹਵਾਰਾ ਦੀ ਕਮਾਂਡ ਹੈ, ਉਹਨਾਂ ਨਾਲ ਸੰਬੰਧਿਤ ਬੰਦੇ ਨੇ, ਕੋਈ ਉਹਨਾਂ ਬਾਰੇ ਤੁਹਾਡੇ ਸ਼ੱਕ ਨਹੀਂ? ਕਹਿੰਦੇ ਉਹ ਤਾਂ ਠੀਕ ਹੈ। ਮੈਂ ਕਿਹਾ ਜੀ ਫਿਰ ਘੱਟੋ ਘੱਟ ਕਿਤੇ ਤਾਂ ਤੁਹਾਨੂੰ ਇਤਬਾਰ ਔਰ ਵਿਸ਼ਵਾਸ ਕਰਕੇ ਚੱਲਣਾ ਹੋਏਗਾ। ਹੁਣ ਇੱਕ ਪਾਸੇ ਇਹ ਵੀ ਡਾਵਾਡੋਲ ਕਰਨ ਦੀ ਗੱਲ ਹੁੰਦੀ ਹੈ ਜਦੋਂ ਕਿਸੇ ਲੈਵਲ ਤੇ ਤੁਹਾਨੂੰ ਉਹਨਾਂ ਨੇ ਸਟੈਪ ਡਾਊਨ ਕਰਵਾਉਣਾ ਹੋਏ। ਦੂਸਰੇ ਪਾਸੇ ਡਾਇਸਪੋਰਾ ਔਰ ਮੈਂ ਆਪਣੀਆਂ ਕਿਉਂਕਿ ਇਸ ਜਿਹੜੀ ਕਾਰ ਰੈਲੀ ਜਿਹੜੀ ਸਿੱਖ ਯੂਥ ਨੇ ਔਰ ਇਸ ਦੇ ਵਿੱਚ ਸਾਰੇ ਹੀ ਗੁਰਦੁਆਰਾ ਕਮੇਟੀਆਂ ਆਲਮੋਸਟ ਜਿਹੜੇ 8 ਪ੍ਰੋਮੀਨੈਂਟ ਗੁਰਦੁਆਰੇ ਨੇ ਉਹਨਾਂ ਦੀ ਸ਼ੁਰੂਆਤ ਇੱਕ ਪਾਸੇ ਗੁਰਦੁਆਰਾ ਸਾਹਿਬ 222 ਜਿੱਥੋਂ ਇਸ ਰੈਲੀ ਦੀ ਸ਼ੁਰੂਆਤ ਹੋਈ ਔਰ ਉਹਨਾਂ ਦੇ ਨਾਲ ਫਲਸ਼ਿੰਗ ਗੁਰਦੁਆਰਾ ਸਾਹਿਬ, ਕਿਉਂਕਿ ਇਹਨਾਂ ਦੋਨਾਂ ਦੀ ਮੈਨੇਜਮੈਂਟ ਇੱਕੋ ਹੈ ਔਰ ਇਹਨਾਂ ਇੱਥੋਂ ਹੀ ਕਾਰ ਰੈਲੀ ਦੀ ਸ਼ੁਰੂਆਤ ਸੀ। ਜਿਉਂ ਮੈਂ ਗੱਲਬਾਤ ਕਰ ਰਿਹਾ ਦਰਸ਼ਕ ਦੇਖ ਸਕਦੇ ਨੇ ਉਹਨਾਂ ਪਿਕਚਰਸ ਨੂੰ। ਔਰ ਇਸ ਨੂੰ ਬਹੁਤ ਚੰਗੇ ਢੰਗ ਨਾਲ ਉਹ ਇਸ ਦਾ ਇਹ ਸੀ ਕਿ ਵੀ ਗੱਲ ਇਹ ਨਹੀਂ ਹੈ ਵੀ ਗੱਡੀਆਂ 1000 ਨੇ ਜਾਂ ਬੰਦਾ ਨਾਲ ਕਿੰਨੇ ਨੇ, ਕਿ ਉਹਨੂੰ ਕਿੰਨੀਆਂ ਰਿਪਰੈਜ਼ੈਂਟੇਟਿਵ ਬਾਡੀਜ਼ ਜਦੋਂ ਕਿ ਇਕੱਲੀ ਇਹ ਨਿਊਯਾਰਕ ਦੇ ਖਿੱਤੇ ਤੱਕ ਮਹਿਦੂਦ ਸੀ, ਸੈਂਟਰਲ ਸਿਟੀ ਦੇ ਜਿਹਦੇ 'ਚ ਹੈ ਹੀ ਗੁਰਦੁਆਰੇ ਇੰਨੇ ਕੁ ਨੇ, ਹਾਲਾਂ ਵੱਡੀ ਸਿੱਖ ਪਾਪੂਲੇਸ਼ਨ ਇਸ ਏਰੀਏ 'ਚ ਵਸਦੀ ਹੈ, ਕਿ ਉਹਨਾਂ ਗੁਰਦੁਆਰਾ ਕਮੇਟੀਆਂ ਦਾ ਮੁਕੰਮਲ ਸਹਿਯੋਗ। ਔਰ ਜਿਉਂ ਹੀ ਕਾਰ ਰੈਲੀ ਨਗਾਰੇ ਦੀ ਚੋਟ ਦੇ ਉੱਤੇ ਅੰਦਰ ਪਹਿਲਾਂ ਅਖੰਡ ਪਾਠ ਸਾਹਿਬ ਰੱਖੇ ਹੋਏ ਸੀ ਗੁਰੂ ਗ੍ਰੰਥ ਸਾਹਿਬ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਔਰ ਇਨਸਾਫ ਮੋਰਚੇ ਦੀ ਹਮਾਇਤ 'ਚ ਉਹਦੇ ਭੋਗ ਪਏ ਔਰ ਸਾਨੂੰ ਵੀ ਮੌਕਾ ਬਣਿਆ ਕਿ ਅਸੀਂ ਭੋਗ ਦੇ ਵੇਲੇ ਵੀ ਆਏ, ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਐਡਰੈਸ ਵੀ ਕਰਨ ਦਾ ਮੌਕਾ ਮਿਲਿਆ। ਔਰ ਉਹ ਕਿਉਂਕਿ ਆਲਮੋਸਟ 3 ਜਾਂ 4 ਥਾਵਾਂ ਤੇ ਮੈਂ ਐਡਰੈਸ ਕੀਤਾ ਉੱਥੇ ਵੀ, ਔਰ ਫਿਰ ਗੁਰਦੁਆਰਾ ਬਾਬਾ ਮਾਝਾ ਸਿੰਘ ਵੀ, ਬਾਬਾ ਮੱਖਣ ਸ਼ਾਹ ਲੋਬਾਣਾ ਵੀ ਔਰ ਫਾਈਨਲ ਰਿਚਮੰਡ ਹਿੱਲ ਦੇ ਮੁਕਾਮ ਤੇ ਵੀ। ਲੇਕਿਨ ਜਿਹੜਾ ਇਸ ਦਾ ਉਹਨਾਂ ਨੇ ਪਲਾਨ ਇਸ ਢੰਗ ਨਾਲ ਹੀ ਕੀਤਾ ਸੀ ਕਿ ਐਨ ਰਾਊਟ ਕਿਹਨਾਂ ਗੁਰਦੁਆਰਾ ਸਾਹਿਬ 'ਚ ਠਹਿਰਾਵ ਹੋਣਾ ਔਰ ਉਹਦੇ 'ਚ ਇਹ ਨਹੀਂ ਹੈ ਕਿ ਕੋਈ ਸਿਰਫ 5-5 7-7 ਮਿੰਟ ਦਾ ਠਹਿਰਾਵ ਸੀ। ਮੇਨ ਲੀਡਿੰਗ ਨਗਾਰਾ ਔਰ ਉਹਨਾਂ ਦੇ ਪਿੱਛੇ ਜਿਹੜੀ ਵਹੀਕਲ ਜਿਹਦੇ ਤੇ ਬੰਦੀ ਸਿੰਘਾਂ ਦੀਆਂ ਪਿਕਚਰਸ ਵੱਡੇ ਰੂਪ ਦੇ ਵਿੱਚ ਲੱਗੀਆਂ ਹੋਈਆਂ ਸੀ, ਨਿਸ਼ਾਨ ਸਾਹਿਬ ਖਾਲਿਸਤਾਨ ਦੇ ਝੰਡੇ ਤਾਂ ਬਿਗਨਿੰਗ ਤੋਂ ਐਂਡ ਤੱਕ ਨਾਰੇ ਵੀ ਵੱਜ ਰਹੇ ਸੀ ਔਰ ਉਹ ਉਸਦਾ ਰੁਕਾਵ ਹੁੰਦਾ ਸੀ ਔਰ ਗੁਰਦੁਆਰਾ ਕਮੇਟੀ ਔਰ ਸੰਗਤਾਂ ਉਸ ਮੁਕਾਮ ਦੇ ਉੱਤੇ। ਔਰ ਮੈਂ ਕਿਹਾ ਕਿ ਭਾਈ ਇਹ ਸੇਵਾ ਕੌਣ ਸਿੱਖਾਂ ਤੋਂ ਲੈ ਸਕਦਾ? ਭਾਵੇਂ ਹਰ ਇੱਕ ਨੂੰ ਪਤਾ ਸੀ ਕਿ 5-7 ਮਿੰਟ ਦਾ ਹੋਣਾ, ਲੇਕਿਨ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਚਾਹ, ਪਕੌੜੇ, ਜਲੇਬੀਆਂ ਹਰ ਚੀਜ਼ ਲੈ ਕੇ ਤੁਰੇ ਜਾਂਦੀਆਂ ਗੱਡੀਆਂ 'ਚ ਵੀ ਚੁੱਕ ਕੇ ਉਹਨਾਂ ਨੂੰ ਦੇ ਰਹੇ ਸੀ ਕਿ ਨਹੀਂ ਤੁਸੀਂ ਲੈ ਜਾਓ, ਕੋਈ ਨਹੀਂ, ਅਸੀਂ ਸੇਵਾ ਕਰਨੀ ਹੈ। ਸੋ ਪਹਿਲਾਂ ਜਿਹੜਾ ਉੱਥੋਂ ਤੁਰਦਿਆਂ ਹੀ ਗੁਰਦੁਆਰਾ ਸਾਹਿਬ 222 ਤੋਂ ਪਹਿਲਾ ਮੁਕਾਮ ਗੁਰਦੁਆਰਾ ਸੰਤ ਸਾਗਰ ਸੀ। ਜ਼ਾਹਰ ਬਾਬਾ ਸੱਜਣ ਸਿੰਘ ਉਹਨਾਂ ਦੀ ਸਾਰੀ ਟੀਮ ਔਰ ਸੰਗਤ ਬਾਹਰ ਨਿਕਲ ਕੇ ਉਹਨਾਂ ਨੇ ਉਹ ਖੜੇ ਸੀ ਔਰ ਉਹਨਾਂ ਨੇ ਆਪਣੇ ਐਡਰੈਸ ਵੀ ਕੀਤਾ ਬਰੀਫ ਕਿ ਭਾਈ ਅਸੀਂ ਨਾਲ ਹੈ, ਜੋ ਸੇਵਾ ਸਾਨੂੰ ਲਾਈ ਜਾਏਗੀ ਅਸੀਂ ਉਸ ਦੇ ਲਈ ਹਾਜ਼ਰ ਹੈ। ਔਰ ਅਗਲਾ ਪੜਾਅ ਫਿਰ ਗੁਰਦੁਆਰਾ ਰਾਮਗੜੀਆ ਸਿੱਖ ਸੁਸਾਇਟੀ ਸੀ। ਹੁਣ ਬਹੁਤ ਵਾਰੇ ਹੁੰਦਾ ਹੈ ਕਿ ਉਹ ਬਾਬਾ ਮੱਖਣ ਸ਼ਾਹ ਗੁਰਦੁਆਰਾ ਹੋਏ ਜਾਂ ਮਾਝਾ ਸਿੰਘ ਜਾਂ ਰਾਮਗੜੀਆ, ਕਈਆਂ ਨੂੰ ਇਹ ਲੱਗਦਾ ਹੁੰਦਾ ਔਰ ਇਹ ਠੀਕ ਲੱਗਦਾ ਕਿ ਭਾਈ ਇਹ ਕਿਉਂ ਜ਼ਾਤ ਪਾਤੀ ਜਾਂ ਦੂਸਰੇ ਨਾਵਾਂ ਦੇ ਉੱਤੇ ਜਾਂ ਇੰਡੀਵਿਜੂਅਲਸ ਹੁੰਦੇ ਨੇ। ਪਰ ਮੈਂ ਸਮਝਦਾ ਵੀ ਕੁਝ ਚੀਜ਼ਾਂ ਤਾਂ ਅਸੀਂ ਰੋਕ ਨਹੀਂ ਸਕਦੇ, ਉਹਦੇ ਇੱਕ ਡਿਫਰੈਂਟ ਰੀਜ਼ਨਸ ਨੇ। ਲੇਕਿਨ ਜਦੋਂ ਇਸ ਕਿਸਮ ਦੇ ਸਾਰੇ ਹੀ ਗੁਰਦੁਆਰਾ ਸਾਹਿਬ ਜਾਂ ਇਸ ਕਿਸਮ ਦੇ ਨਾਵਾਂ ਦੀਆਂ ਸੁਸਾਇਟੀਆਂ ਜਿਹੜੀਆਂ ਨੇ ਉਹ ਕੌਮੀ ਕੌਜ਼ ਲਈ ਇਕੱਠੀਆਂ ਹੁੰਦੀਆਂ, ਫਿਰ ਇਹ ਲੱਗਦਾ ਵੀ ਕੋਈ ਗੱਲ ਨਹੀਂ, ਹਾਲ ਦੀ ਘੜੀ ਏਜੰਡਾ ਫੋਕਸਡ ਕੰਮ ਰੱਖੀਏ ਕਿ ਭਾਈ ਉਹ ਖੁਰੋ। ਔਰ ਉਹਨਾਂ ਨੇ ਵੀ ਜਿਸ ਖੁਸ਼ ਖਲਕ ਅੰਦਾਜ਼ ਦੇ ਵਿੱਚ ਜਿਹੜਾ ਵੈਲਕਮ ਕੀਤਾ ਇਹ ਸਾਰੀ ਰੈਲੀ ਨੂੰ ਔਰ ਰੋਕ ਕੇ ਵੀ ਰੱਖਿਆ ਔਰ ਸੇਵਾ ਵੀ ਕੀਤੀ। ਔਰ ਉਸ ਤੋਂ ਅਗਲਾ ਪੜਾਅ ਜਿਹੜਾ ਗੁਰਦੁਆਰਾ ਬਾਬਾ ਮਾਝਾ ਸਿੰਘ ਕਰਮਜੋਤ ਸਿੱਖ ਸੈਂਟਰ
ਇਹ ਤੁਹਾਡੇ ਨੇੜੇ ਦਾ ਵੀ ਗੁਰਦੁਆਰਾ ਸਾਹਿਬ ਜੀ। ਜਿੱਥੇ ਤੁਸੀਂ ਜਾਂਦੇ ਹੋ, ਔਰ ਉੱਥੇ ਵੀ ਉਹਨਾਂ ਨੇ ਤਾਂ ਰਾਦਰ ਬਾਕੀਆਂ ਨਾਲੋਂ ਜ਼ਿਆਦਾ ਟਾਈਮ ਰੋਕਿਆ। ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਸਿਰੋਪਾਓ ਵੀ ਦੇਣੇ ਨੇ। ਨਾਈਸ। ਔਰ ਉਹਨਾਂ 'ਚ ਜਿੱਥੇ ਇੱਕ ਜਾਂ ਦੋ ਸਪੀਚਸ ਸੀ ਉਹਨਾਂ ਨੇ ਇਨਸਿਸਟ ਕੀਤਾ ਵੀ ਨਹੀਂ, ਮੈਨੂੰ ਕਿਹਾ ਵੀ ਤੁਸੀਂ ਵੀ ਬੋਲਣਾ। ਹਾਲਾਂਕਿ ਆਰਗੇਨਾਈਜ਼ਰ ਅਪਸੈਟ ਹੋ ਰਹੇ ਸੀ, ਪਰ ਇਹ ਮੈਂ ਸਮਝਦਾ ਵੀ ਉਹਨਾਂ ਦਾ ਪਿਆਰ ਸੀ ਕਿ ਉਹਨਾਂ ਨੇ ਇਸ ਸਾਰੇ ਨੂੰ, ਜਿਵੇਂ ਸੰਗਤ ਨੂੰ ਉਹਨਾਂ ਨੇ ਵੈਲਕਮ ਕੀਤਾ। ਉੱਥੋਂ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ, ਔਰ ਫਿਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਰੋਬਾਣਾ ਸਿੱਖ ਸੈਂਟਰ, ਉਹਨਾਂ ਨੇ ਬਹੁਤ ਵੱਡੀ ਸਟੇਜ ਲਾਈ ਹੋਈ ਸੀ। ਉਹਨਾਂ ਦੇ ਉੱਤੇ ਸਾਰੀ ਮੈਨੇਜਮੈਂਟ, ਮਾਸਟਰ ਮਹਿੰਦਰ ਸਿੰਘ, ਹੁਣ ਜਿਹੜੇ ਪ੍ਰਧਾਨ ਨੇ ਭਾਈ ਦਲੇਰ ਸਿੰਘ, ਭਾਈ ਗੁਰਮੇਜ ਸਿੰਘ, ਸਾਰੇ। ਔਰ ਕੁਦਰਤੀ ਇੱਕ ਕਾਰਨ ਰਿਹਾ ਕਿ ਭਾਈ ਪਾਰਕਿੰਗ ਦੀ ਬਹੁਤ ਪ੍ਰੋਬਲਮ ਸੀ, ਕੁਝ ਥਾਵਾਂ ਦੇ ਸ਼ਾਰਟ ਖਾਸ ਤੌਰ ਤੇ ਕਵਰੇਜ ਜਿਹੜੀ ਹੈ ਉਹ ਭਾਵੇਂ ਮਿਸ ਵੀ ਹੋਈ ਹੋਏ, ਲੇਕਿਨ ਮੁੱਖ ਤੌਰ ਦੇ ਉੱਤੇ ਬਾਬਾ ਮੱਖਣ ਸ਼ਾਹ ਰੋਬਾਣਾ ਸਿੱਖ ਸੈਂਟਰ ਉਹਨਾਂ ਨੇ ਮੁਕੰਮਲ ਹਮਾਇਤ ਔਰ ਹਰ ਕਿਸਮ ਦੇ ਫਿਊਚਰ 'ਚ ਵੀ, ਔਰ ਆਲਰੇਡੀ ਉਹਨਾਂ ਵੱਲੋਂ ਜਿਹੜਾ ਹੈ ਮਦਦ ਉੱਥੇ ਪਹੁੰਚਾਈ ਗਈ ਹੈ। ਆਲਰੇਡੀ ਉਹਨਾਂ ਨੇ ਜਿਹੜੇ ਪ੍ਰਬੰਧਕ ਉੱਥੇ ਜਾ ਕੇ ਵੀ ਆਏ ਨੇ, ਜਿਹੜੀਆਂ ਚੀਜ਼ਾਂ ਵਿੰਟਰ ਚੱਲ ਰਹੀ ਸੀ, ਕੰਬਲ ਔਰ ਦੂਸਰਾ ਔਰ ਲੰਗਰ ਦੇ ਲਈ ਉਹ ਮਦਦ ਵੀ ਉਹਨਾਂ ਨੇ ਪਹੁੰਚਾਈ। ਫਾਈਨਲ ਜਿਹੜਾ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਜਿਹਨੂੰ ਮੈਂ ਆਪਣੇ ਐਡਰੈਸ 'ਚ ਕਿਹਾ ਸੀ ਕਿ ਵੀ ਇਹ ਮਦਰ ਆਫ ਆਲ ਸਿੱਖ ਆਰਗੇਨਾਈਜੇਸ਼ਨਸ ਐਂਡ ਗੁਰਦੁਆਰਾਸ ਹੈ, ਜਿੱਥੇ ਖਾਲਿਸਤਾਨ ਦੀ ਗੱਲ ਖੁੱਲ੍ਹ ਕੇ ਹੁੰਦੀ। ਹਾਲਾਂ ਸਾਰੇ ਰਾਹ ਖਾਲਿਸਤਾਨ ਗੂੰਜਦਾ ਰਿਹਾ, ਔਰ ਇੱਥੇ ਜਿਹੜਾ ਉਹ ਕਾਫੀ ਜ਼ਿਆਦਾ, ਕਿਉਂਕਿ ਇਹ ਫਾਈਨਲ ਪੜਾਅ ਸੀ, ਇੱਥੇ ਆਲਮੋਸਟ 1 ਘੰਟੇ ਦੇ ਕਰੀਬ ਜਿਹੜਾ ਹੈ ਉਹ ਦੀਵਾਨ ਤਾਂ ਨਹੀਂ ਹੈ, ਓਪਨ ਦੇ ਵਿੱਚ ਸੀ, ਕਿਉਂਕਿ ਮਹਾਰਾਜ ਦੇ ਸਰੂਪ ਤਾਂ ਨਹੀਂ ਸੀ, ਬਾਹਰ ਹੀ ਸਟੇਜ ਸੀ, ਔਰ ਐਡਰੈਸਿਸ ਹੋਏ। ਹਰ ਇੱਕ ਨੇ ਜਿਹੜਾ ਮੁਕੰਮਲ ਸਮਰਥਨ ਦਿੱਤਾ, ਕਿਉਂਕਿ ਜਿੱਥੇ ਗੱਲ ਬੰਦੀ ਸਿੰਘਾਂ ਦੀ ਰਿਹਾਈ ਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੀ ਹੈ, ਔਰ ਪਾਤਸ਼ਾਹੀ ਦਾਵਾ, ਕਿਉਂਕਿ ਇਹ ਵੀ ਇਸ ਕਾਰ ਰੈਲੀ ਦਾ ਥੀਮ ਜਿਹੜਾ ਪਾਤਸ਼ਾਹੀ ਦਾਅਵੇ ਦਾ। ਔਰ 11 ਵਜੇ ਤੋਂ, ਹਾਲਾਂਕਿ ਐਕਸਪੈਕਟਡ ਸੀ ਕਿ 2 ਵਜੇ ਰਿਚਮੰਡ ਹਿੱਲ ਆ ਕੇ ਇਹਦੀ ਸਮਾਪਤੀ ਹੋਏਗੀ, ਪਰ ਆਲਮੋਸਟ 4 ਵੱਜ ਗਏ, ਕਿਉਂਕਿ ਰਾਹ ਦੇ ਵਿੱਚ ਹੀ ਸੰਗਤ ਪ੍ਰੇਮ ਦੇ ਵਿੱਚ ਇਹਨੂੰ ਰੋਕਦੀ ਚਲੀ ਗਈ। ਔਰ ਇਹ ਵੀ ਹੋਇਆ ਕਿ ਗੁਰਦੁਆਰਾ ਬਾਬਾ ਮਾਝਾ ਸਿੰਘ ਤੋਂ ਇੰਨੀਆਂ ਕੁ ਕਾਰਾਂ ਸੀ ਕਿ ਬਈ ਉਹ ਪਿਛੜ ਵੀ ਗਈਆਂ, ਕੋਈ ਇੱਧਰ ਕੋਈ ਉੱਧਰ, ਪਰ ਸਾਰੇ ਆਪੋ ਆਪਣੇ ਰਾਹ ਰਾਹੀਂ ਉੱਥੇ ਪਹੁੰਚੇ। ਸੋ ਇਹ ਇੱਕ ਬਹੁਤ ਠੰਡ ਵੀ ਸੀ ਜਦੋਂ ਸਵੇਰੇ ਸ਼ੁਰੂ ਹੋਈ, 20s ਦੇ ਵਿੱਚ ਸੀ ਟੈਂਪਰੇਚਰ, ਲੇਕਿਨ ਜਿਹੜਾ ਉਤਸ਼ਾਹ ਸੀ ਔਰ ਜਿਸ ਕਿਸਮ ਦਾ ਜੋਸ਼ੋ ਖਰੋਸ਼, ਖਾਲਿਸਤਾਨ ਜ਼ਿੰਦਾਬਾਦ, ਆਕਾਸ਼ ਗੁੰਜਾਊ ਨਾਰੇ, ਕਨਕਲੂਜਨ ਵੀ ਇਹਦੇ 'ਚ ਸੀ। ਔਰ ਇਹ ਠੀਕ ਹੈ, ਜਿਵੇਂ ਮੈਂ ਆਪਣੇ ਐਡਰੈਸ 'ਚ ਕਿਹਾ ਵੀ ਰਿਚਮੰਡ ਹਿੱਲ ਕੇ ਵੀ ਇਹ ਸਾਡੇ ਪੜਾਅ ਨੇ। ਅਸੀਂ ਪਿਛਲੇ 2012 ਤੋਂ 2012 'ਚ 2 ਵਾਰ ਬਲੈਕ ਵਾਰੰਟ ਜਾਰੀ ਕੀਤੇ ਭਾਰਤੀ ਹਕੂਮਤ ਨੇ, ਭਾਈ ਬਲਵੰਤ ਸਿੰਘ ਰਾਜੋਆਣਾ ਦੇ। ਸਿੱਖ ਕੌਮ ਨੇ ਯਕਜਹਿਤੀ ਦੇ ਨਾਲ ਸਾਰਾ ਪੰਜਾਬ ਕੇਸਰੀ ਔਰ ਨੀਲੇ ਰੰਗ 'ਚ ਰੰਗਿਆ ਗਿਆ, ਉਹ ਬਲੈਕ ਵਾਰੰਟ ਵਾਪਸ ਲੈਣ ਤੇ ਮਜਬੂਰ ਕੀਤਾ ਹਕੂਮਤ ਨੂੰ। ਫਿਰ ਅਸੀਂ ਦੇਖਦੇ ਹਾਂ ਕਿ 2015 'ਚ ਸਰਬੱਤ ਖਾਲਸਾ ਜਦੋਂ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ, ਉਹਦਾ ਇੱਕ ਰਿਜ਼ੋਲਵ ਨਜ਼ਰ ਆਇਆ ਪੰਜਾਬ ਦੇ ਵਿੱਚ ਕਿ ਕਿਵੇਂ 5-6 ਲੱਖ ਸਿੱਖ ਆਪ ਮੁਹਾਰੇ ਚੱਬੇ ਦੀ ਧਰਤੀ ਤੇ ਪਹੁੰਚੇ, ਔਰ ਜਿਹੜੇ ਕਹਿੰਦੇ ਸੀ ਜੀ ਖਾੜਕੂਆਂ ਨੂੰ ਕੋਈ ਪੁੱਛਦਾ ਨਹੀਂ ਹੈ ਇੱਥੇ, ਉਹਨਾਂ ਨੇ ਹੀ, ਉਸ ਸਰਬੱਤ ਖਾਲਸਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਿਹੜਾ ਉਹ ਜਥੇਦਾਰ ਨਿਯਤ ਕੀਤਾ, ਵਰਲਡ ਸਿੱਖ ਪਾਰਲੀਮੈਂਟ ਕੀਤੀ, ਆਗਾਜ਼ ਕੀਤਾ। ਔਰ ਫਿਰ ਅਸੀਂ 13 ਮਹੀਨੇ ਚੱਲੇ ਕਿਸਾਨ ਲਹਿਰ ਦੀ ਗੱਲ ਕਰੀਏ, ਕਿਸਾਨ ਮੂਵਮੈਂਟ, ਕਿ ਸਿੱਖੀ ਦੀ ਤਾਕਤ ਨੇ ਇਹ ਸਾਬਤ ਕੀਤਾ ਕਿ ਜਿਹੜਾ ਮੋਦੀ ਕਹਿੰਦੇ ਸੀ ਕਿ ਇਹਨੂੰ ਕੋਈ ਝੁਕਾ ਨਹੀਂ ਸਕਦਾ, ਉਹਨਾਂ ਦੀ ਪਾਰਲੀਮੈਂਟ ਵੱਲੋਂ ਪਾਸ ਕਾਨੂੰਨ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਨੇ ਸਾਈਨ ਕਰਕੇ ਆਲਰੇਡੀ ਨੋਟੀਫਿਕੇਸ਼ਨ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਸੀ ਸਟੇਟਾਂ ਨੇ, ਉਹ ਵਾਪਸ ਲੈਣ ਤੇ ਮਜਬੂਰ ਕਰਨਾ। ਸੋ ਇਹ ਅਸੀਂ ਇਹਨਾਂ 10-12 ਵਰਿਆਂ 'ਚ ਵੀ ਕਰਕੇ ਦਿਖਾਇਆ। ਔਰ ਹੁਣ ਵੀ ਇਹੀ ਨਹੀਂ ਕਿ ਵੀ ਸਾਡੇ ਬੰਦੀ ਸਿੰਘ, ਜਿਨ੍ਹਾਂ ਨੂੰ ਮੈਂ ਸਿਆਸੀ ਕੈਦੀ ਕਹਿੰਦਾ, ਉਹ ਰਿਲੀਜ਼ ਹੋਣਗੇ। ਔਰ ਇਹ ਦਬਾਅ ਹੈ ਚਾਰੇ ਪਾਸਿਓਂ। ਹੁਣ ਜਿਹੜੀ 500 ਦੇ ਕਰੀਬ ਸਫ਼ਿਆਂ ਦੀ ਚਾਰਜਸ਼ੀਟ ਫਾਈਲ ਕੀਤੀ ਕੋਟਕਪੂਰਾ ਕੇਸ, ਹੁਣ ਬਾਦਲ ਪਿਓ ਪੁੱਤਰ ਦਾ ਨਾਂ ਹੈ ਉਹਦੇ 'ਚ, ਅਜੇ ਉਹਦੀ ਵੇਰਵੇ ਤਾਂ ਨਹੀਂ ਆਏ ਹੈ। ਹੁਣ ਇਹ ਦਬਾਅ ਹੈ ਕਿਉਂਕਿ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਹੈ, ਤੇ ਇਹਨਾਂ ਨੂੰ ਵੀ ਲੱਗਦਾ ਹੈ ਕੇਜਰੀਵਾਲ ਸਰਕਾਰ ਨੂੰ ਕਿ ਕੁਛ ਤਾਂ ਅਸੀਂ ਸ਼ੋਅ ਕਰੀਏ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟ ਸਾਡਾ ਗੋਲ ਔਰ ਸਾਡੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਉਹ ਖਾਲਿਸਤਾਨ ਦੀ ਕਾਇਮੀ ਹੈ। ਔਰ ਜਦੋਂ ਸ਼ੁਰੂਆਤ ਹੋਈ ਉਦੋਂ ਵੀ 222 ਗੁਰਦੁਆਰਾ ਸਾਹਿਬ ਤੋਂ ਮੈਂ ਖਾਲਿਸਤਾਨ ਜ਼ਿੰਦਾਬਾਦ ਨਾਲ ਸ਼ੁਰੂ ਕੀਤਾ, ਔਰ ਇੱਥੇ ਵੀ ਜਦੋਂ ਮੈਂ ਫਾਈਨਲੀ ਆਪਣਾ ਕਨਕਲੂਜਨ ਦੇ ਵਿੱਚ ਸਪੀਚ ਦਿੱਤੀ ਤੇ 5 ਨਾਅਰੇ ਬੁਲੰਦ ਖਾਲਿਸਤਾਨ ਦੇ। ਸੋ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਭਾਈ ਅਲਟੀਮੇਟ ਸਾਡੀ
ਮੰਜ਼ਲ ਔਰ ਸਾਡੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਖਾਲਿਸਤਾਨ ਦੀ ਕਾਇਮੀ ਨਾਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।